ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਨਿੱਘੇ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਪ੍ਰੋਗਰਾਮ ਦਾ ਖਿਆਲ ਜ਼ਰੂਰ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫਰਿਜ਼ਨੋ, 1350 AM ਬੇਕਰਸਫੀਲਡ, 1450 AM ਜੁੱਬਾ ਸਿਟੀ, 96.5 FM ਜੁੱਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਅਤੇ ਨਾਲ ਦੀ ਨਾਲ ਜਿਹੜੇ ਹੈਗੇ ਸਾਡੇ ਹੋਰ ਸਾਈਡਬੈਂਡ ਵਾਲੇ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਮਰਸਡ, ਅਤੇ ਆਈਫੋਨ ਅਤੇ ਐਂਡਰਾਇਡ ਦੇ ਉੱਤੇ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਹੈਗੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜਾ ਦਿਨ ਹੈਗਾ ਆ ਬੁੱਧਵਾਰ ਅਤੇ ਤਰੀਕ ਹੈਗੀ ਆ ਮਈ ਦੀ 9, ਅਤੇ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ ਰਾਜਕਰਮਵੀਰ ਸਿੰਘ ਜੀ ਕਰੀਏ ਡਿਸਕਸ। ਬਿਲਕੁਲ ਜੀ। ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਵੀ ਨਾਰਥ ਕੋਰੀਆ ਦੇ ਨਾਲ ਪਹਿਲੀ ਜਿਹੜੀ ਮੁਲਾਕਾਤ ਹੋਣ ਤੋਂ ਪਹਿਲਾਂ ਕੱਲ੍ਹ ਜਿਹੜੇ ਮਾਈਕ ਪੋਂਪੇਓ ਸੈਕਟਰੀ ਆਫ ਸਟੇਟ ਉਹ ਨਾਰਥ ਕੋਰੀਆ ਪੁੱਜੇ ਸੀਗੇ। ਉਹਨਾਂ ਨੇ ਜਿਹੜੇ 3 ਅਮਰੀਕੀ ਪ੍ਰਿਜ਼ਨਰ ਜਿਨ੍ਹਾਂ ਨੂੰ ਜਿਹੜਾ ਬੰਦੀ ਬਣਾ ਕੇ ਨਾਰਥ ਕੋਰੀਆ ਦੇ ਵਿੱਚ ਰੱਖਿਆ ਹੋਇਆ ਸੀ, ਉਹਨਾਂ ਨੂੰ ਛੱਡਣ ਦੀ ਗੱਲ ਜਿਹੜੀ ਸ਼ੁਰੂ ਕੀਤੀ ਸੀ। ਅਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਇਹ ਰਿਪੋਰਟਾਂ ਇਹਨਾਂ ਦੀ ਪੁਸ਼ਟੀ ਹੋ ਚੁੱਕੀ ਹੈ ਵੀ ਨਾਰਥ ਕੋਰੀਆ ਦਾ ਲੀਡਰ ਜਿਹੜਾ ਕਿਮ ਯੋਂਗ ਉਨ ਆ, ਉਸਨੇ ਇਸ ਚੀਜ਼ ਦੀ ਆਗਿਆ ਦੇ ਦਿੱਤੀ ਆ ਵੀ ਉਹ ਜਿਹੜੇ 3 ਅਮਰੀਕੀ ਬੰਦੇ ਆ ਜਿਨ੍ਹਾਂ ਨੂੰ ਇੰਪ੍ਰਿਜ਼ਨ ਕਰਕੇ ਕੈਦੀ ਬਣਾ ਕੇ ਰੱਖਿਆ ਹੋਇਆ ਸੀ ਨਾਰਥ ਕੋਰੀਆ 'ਚ, ਉਹਨਾਂ ਨੂੰ ਛੱਡ ਦਿੱਤਾ ਜਾਊਗਾ। ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਇੱਕ ਗਿਫਟ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੀ ਬਿਲਕੁਲ। ਕਹਿੰਦੇ ਭਈ ਜਿਹੜਾ ਉਹਨਾਂ ਨੂੰ ਇੱਕ ਨੂੰ ਤਾਂ ਕਾਫੀ ਲੰਮੇ ਸਮੇਂ ਤੋਂ ਫੜਿਆ ਹੋਇਆ ਸੀਗਾ, ਅਤੇ ਅੱਜ ਜਿਹੜਾ ਆ ਬੁੱਧਵਾਰ ਰਾਤ ਨੂੰ ਕੈਲੀਫੋਰਨੀਆ ਟਾਈਮ 11 ਵਜੇ ਉਹ ਐਂਡਰਿਊ ਏਅਰਫੋਰਸ ਬੇਸ ਜਿਹੜਾ ਹੈਗਾ ਆ, ਉੱਥੇ ਜਿਹੜੇ ਸੈਕਟਰੀ ਆਫ ਸਟੇਟ ਆ ਮਾਈਕ ਪੋਂਪੇਓ ਉਹਨਾਂ ਨੂੰ ਲੈ ਕੇ ਪਹੁੰਚ ਰਹੇ ਹੈਗੇ ਆ, ਅਤੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਮੈਂ ਵੀ ਉਹਨਾਂ ਨੂੰ ਰਿਸੀਵ ਕਰਨ ਜਾਊਂਗਾ। ਸੋ ਈਸਟਰਨ ਟਾਈਮ ਹੋਊਗਾ ਜਿਹੜਾ ਵੀਰਵਾਰ ਦੀ ਸਵੇਰ 2 ਵਜੇ ਦਾ। ਅਤੇ ਉੱਥੇ ਵੀ ਜਿਹੜੇ ਨਾਰਥ ਕੋਰੀਆ ਦੇ ਵਿੱਚ ਉਹਨਾਂ ਨੂੰ ਐਸਪੀਓਨਾਜ, ਹੋਰ ਜਿਹੜੇ ਉਸ ਮੁਲਕ ਦੇ ਜਿਹੜੇ ਡਿਫੈਂਸ ਦੇ ਡਾਕੂਮੈਂਟਸ ਚੋਰੀ ਕਰਨ ਦੇ ਅੰਦਰ ਜਿਹੜਾ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ, ਅਤੇ ਹੁਣ ਜਿਹੜੀ ਆ ਉੱਥੇ ਦੀ ਗਵਰਨਮੈਂਟ ਜਿਹੜੀ ਨਾਰਥ ਕੋਰੀਆ ਦੀ ਕਹਿੰਦੀ ਆ ਵੀ ਅਸੀਂ ਉਹਨਾਂ ਨੂੰ ਐਮਨਿਸਟੀ ਦੇ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਇੱਕ ਡਾਕਟਰ ਹੈਗੇ ਆ ਉਹ ਉੱਥੇ ਉਹਨਾਂ ਨੂੰ ਲੈਣ ਗਏ ਹੈਗੇ ਆ, ਅਤੇ ਹੁਣ ਉਹ ਸੈਕਟਰੀ ਆਫ ਸਟੇਟ ਦੇ ਨਾਲ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਉਹ ਆ ਰਹੇ ਹੈਗੇ ਆ ਜੀ। ਅਤੇ ਕਾਫੀ ਜਿਹੜੀ ਇੱਕ ਮਹੱਤਵਪੂਰਨ ਗੱਲ ਇਹ ਹੈਗੀ ਆ, ਅਤੇ ਨਾਰਥ ਕੋਰੀਆ ਲਗਾਤਾਰ ਜਿਹੜੀ ਆ ਹਰ ਇੱਕ ਗੱਲ ਜਿਹੜੀ ਮੰਨ ਰਿਹਾ ਆ, ਅਤੇ ਉਹ ਆਲਰੇਡੀ ਦੂਜੀ ਸਮਿਟ ਕਰਕੇ ਆਏ ਆ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਜੀ ਜਿੰਗਪਿੰਗ ਉਹਨਾਂ ਦੇ ਨਾਲ, ਅਤੇ ਕਾਫੀ ਜ਼ਿਆਦਾ ਨਰਮੀ ਜਿਹੜੀ ਨਾਰਥ ਕੋਰੀਆ ਦੇ ਰੁੱਖ ਦੇ ਵਿੱਚ ਹੁਣ ਆਪਾਂ ਜਿਹੜੀ ਉਹ ਦੇਖੀ ਆ। ਅਤੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜੇ ਖਾਸ ਕਰਕੇ ਨਿਊਕਲੀਅਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਸ ਨੂੰ ਲੈ ਕੇ ਉਹ ਕਿੱਦਾਂ ਦਾ ਜਿਹੜਾ ਅੱਗੇ ਕਾਰਵਾਈ ਕੀਤੀ ਜਾਊਗੀ। ਉਹਨੇ ਇਹ ਤਾਂ ਜ਼ਰੂਰ ਦਿਖਾਇਆ ਆ ਵੀ ਉਹ ਉਸ ਆਪਣੀ ਨਿਊਕਲੀਅਰ ਮਿਜ਼ਾਈਲ ਪ੍ਰੋਗਰਾਮ ਆ ਉਸ ਨੂੰ ਠੱਪ ਕਰਨ ਦੇ ਲਈ ਰੈਡੀ ਹੈਗਾ ਆ, ਤਿਆਰ ਹੈਗਾ ਆ। ਜੀ ਬਿਲਕੁਲ। ਸੋ ਇਹ ਵਧੀਆ ਸਾਈਨ ਵੀ ਹੈਗਾ ਆ ਵੀ ਜ਼ਰੂਰ ਪੀਸ ਵੱਲ ਜਿਹੜਾ ਕੰਮ ਚੱਲ ਰਿਹਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਪੋਸਟ ਦੇ ਇੱਕ ਰਿਪੋਰਟਰ ਜਿਹੜੇ ਆ ਉਹ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਦੇ ਨਾਲ ਜੋ ਉੱਥੇ ਗਏ ਹੋਏ ਆ, ਅਤੇ ਉਹਨਾਂ ਨੇ ਕਿਹਾ ਵੀ ਮੈਂ ਖੁਦ ਜਿਹੜੇ ਤਿੰਨੇ ਹੀ ਜਿਹੜੇ ਹੈਗੇ ਆ ਬੰਦੀ ਬਣਾਏ ਸੀ ਅਮਰੀਕਨ, ਉਹਨਾਂ ਨੂੰ ਤੁਰਦੇ ਜਾਂਦੇ ਹੋਏ ਅਤੇ ਜਿਹੜੇ ਮਾਈਕ ਪੋਂਪੇਓ ਦੇ ਜਹਾਜ਼ ਦੇ ਵਿੱਚ ਬੈਠਦੇ ਹੋਏ ਦੇਖਿਆ ਹੈਗਾ ਆ। ਜੀ ਜੀ। ਥੋੜ੍ਹਾ ਸਮਾਂ ਪਹਿਲਾਂ ਹੀ ਇੱਕ ਉੱਥੇ ਦਾ ਕਾਲਜ ਸਟੂਡੈਂਟ ਆਟੋ ਵਾਰਮਬਾਇਰ, ਉਹ ਜੋ ਕਿ ਬਹੁਤ ਬੁਰੀ ਤਰ੍ਹਾਂ ਬਿਮਾਰ ਬਾਅਦ ਦੇ ਵਿੱਚ ਹੋ ਗਿਆ ਸੀ, ਕੋਮਾ ਦੇ ਵਿੱਚ ਚਲਾ ਗਿਆ ਸੀ, ਉਸ ਨੂੰ ਅਮਰੀਕਾ ਜਿਹੜਾ ਉਹਨਾਂ ਨੇ ਘੱਲ ਦਿੱਤਾ ਸੀ, ਪਰ ਅਮਰੀਕਾ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਉਸ ਦੀ ਜਿਹੜੀ ਆ ਮੌਤ ਹੋ ਗਈ ਸੀ, ਦੇਹਾਂਤ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਵੀ ਜਿਹੜਾ ਕਾਫੀ ਜ਼ਿਆਦਾ ਪ੍ਰੈਸ਼ਰ ਨਾਰਥ ਕੋਰੀਆ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਜਿਹੜੇ ਹੋਰ ਵੀ ਅਮਰੀਕੀ ਨਾਗਰਿਕ ਉਹਨਾਂ ਨੇ ਬੰਦੀ ਬਣਾ ਕੇ ਰੱਖੇ ਉਹਨਾਂ ਨੂੰ ਜਿਹੜਾ ਆ ਉਹ ਛੱਡਿਆ ਜਾਵੇ। ਅਪ੍ਰੈਲ 2017 ਦੇ ਵਿੱਚ ਇੱਕ ਜਾਣੇ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਉੱਥੇ ਹੋਰ ਕੀਤਾ ਸੀ। ਜਿੱਦਾਂ ਤੁਸੀਂ ਦੱਸਿਆ ਇੱਕ ਜਣਾ ਉਹ ਲੰਮੇ ਸਮੇਂ ਤੋਂ ਸੀਗਾ, ਅਤੇ 2017 'ਚ ਉਹਨਾਂ ਨੇ 2 ਜਾਣਿਆਂ ਨੂੰ ਉੱਥੇ
ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀਗਾ। ਸੋ ਤਿੰਨਾਂ ਨੂੰ ਹੁਣ ਛਡਾਉਣ ਦੇ ਵਿੱਚ ਕਾਮਯਾਬ ਰਹੇ ਆ। ਇੱਕ ਵੱਡੀ ਜਿੱਤ ਜਿਹੜੀ ਰਾਸ਼ਟਰਪਤੀ ਟਰੰਪ ਦੇ ਖੇਮੇ ਦੇ ਲਈ ਇਹ ਮੰਨੀ ਜਾ ਰਹੀ ਹੈ। ਬਿਲਕੁਲ। ਸੋ ਜੋ ਲੰਮੇ ਸਮੇਂ ਤੋਂ ਜਿਹੜਾ ਕੈਦੀ ਸੀਗਾ ਕਿਮ ਡੋਆਂਗ 64 ਸਾਲਾਂ ਦਾ, ਕਿਮ ਡੋਆਂਗ ਚੁਲ 64 ਸਾਲਾਂ ਦਾ, ਇਹ ਕਿਸੇ ਟਾਈਮ ਤੇ ਫੇਅਰਫੈਕਸ ਵਰਜੀਨੀਆ ਦੇ ਵਿੱਚ ਰਹਿੰਦਾ ਸੀ। ਉਹਨੂੰ ਅਕਤੂਬਰ 2015 ਚ ਅਰੈਸਟ ਕੀਤਾ ਗਿਆ ਸੀ। ਚਾਈਨੀਜ਼ ਸਿਟੀ ਆਫ ਜਾਂਜੀ ਜੋ ਕਿ ਨਾਰਥ ਕੋਰੀਆ ਦਾ ਬਾਰਡਰ ਹੈਗਾ ਆ, ਉਹਦੇ ਬਿਲਕੁਲ ਲਾਗੇ ਆ, ਜਿਹੜਾ ਉੱਥੇ ਇਕਨੋਮਿਕ ਜ਼ੋਨ ਆਫ ਰਾਜ਼ਿਨ ਸੌਨਬੋਂਗ ਆ, ਤੇ ਉਹ ਹੋਟਲ ਬਿਜ਼ਨਸ ਜਿਹੜਾ ਆ ਉਹ ਮੈਨੇਜ ਕਰਦਾ ਸੀ। ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨਾਰਥ ਕੋਰੀਆ ਦੀਆਂ ਏਜੰਸੀਜ਼, ਉਸ ਨੇ ਉਹਨੂੰ ਅਰੈਸਟ ਕੀਤਾ ਪਈ ਉਹ ਸਪਾਈਂਗ ਕਰ ਰਿਹਾ ਸੀ ਸਾਊਥ ਕੋਰੀਆ ਦੀ ਇੰਟੈਲੀਜੈਂਸ ਏਜੰਸੀਜ਼ ਦੀ, ਤੇ ਨਾਰਥ ਦੇ ਮਿਲਟਰੀ ਪ੍ਰੋਗਰਾਮਸ ਦੀ, ਤੇ ਨਾਲ ਦੀ ਨਾਲ ਕਹਿੰਦੇ ਵੀ ਰਿਲੀਜੀਅਸ ਆਈਡੀਆਜ਼, ਜਿਹੜੇ ਧਾਰਮਿਕ ਉਹਦੇ ਆਈਡੀਏ ਆ, ਉਹ ਸਪਰੈਡ ਕਰ ਰਿਹਾ ਸੀ। ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਨਾਰਥ ਕੋਰੀਆ ਇੱਦਾਂ ਦਾ ਮੁਲਕ ਆ ਜਿੱਥੇ ਜੇ ਤੁਸੀਂ ਕਿਸੇ ਤਰ੍ਹਾਂ ਦੀ ਧਰਮ ਦੀ ਗੱਲ ਕਰਦੇ ਆ, ਉਹਨੂੰ ਸੀਰੀਅਸ ਕ੍ਰਾਈਮ ਗਿਣਿਆ ਜਾਂਦਾ ਹੈਗਾ। ਸੋ ਅਪ੍ਰੈਲ 2016 ਦੇ ਵਿੱਚ ਉਸ ਨੂੰ 10 ਸਾਲਾਂ ਦੀ ਜਿਹੜੀ ਆ ਸਜ਼ਾ ਜਿਹੜੀ ਸੁਣਾਈ ਗਈ ਸੀ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਟਰਾਇਲ ਵੀ ਸੈਟਅਪ ਸੀਗਾ, ਸ਼ੈਮ ਟਰਾਇਲ ਸੀਗਾ। ਤੇ ਉਹ ਤੋਂ ਬਾਅਦ ਇੱਕ ਜਿਹੜਾ ਸੀਗਾ ਉਹ ਪਿਓਂਗਯਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਜਿਹੜੀ ਕਿ ਇੱਕ ਪ੍ਰਾਈਵੇਟ ਇੰਸਟੀਟਿਊਸ਼ਨ ਆ ਜਿਹੜੀ ਰਨ ਹੁੰਦੀ ਹੈਗੀ ਆ ਕੋਰੀਅਨ ਅਮਰੀਕਨ ਕ੍ਰਿਸਚੀਅਨਸ ਵੱਲੋਂ, ਉਹਦਾ ਜਿਹੜਾ ਇੱਕ ਸਟੂਡੈਂਟ ਆ ਉਹਨੂੰ ਜਿਹੜਾ ਆ ਉੱਥੇ ਡਿਟੇਨ ਕੀਤਾ ਗਿਆ ਸੀ। ਜੀ ਬਿਲਕੁਲ। ਤੇ ਨਾਲ ਹੀ ਕਿਹਾ ਜਾ ਰਿਹਾ ਸੀਗਾ ਵੀ ਇਹਨਾਂ ਨੂੰ ਐਜ਼ ਏ ਪ੍ਰਿਜ਼ਨਰ ਆਫ ਵਾਰ ਦੇ ਵਜੋਂ ਜਿਹੜਾ ਉੱਥੇ ਰੱਖਿਆ ਜਾ ਰਿਹਾ ਸੀ, ਨਾ ਕਿ ਜਿਹੜੇ ਇੱਕ ਆਮ ਕੈਦੀ ਦੇ ਵਜੋਂ। ਤੇ ਕਾਫੀ ਜਿਹੜੇ ਉਹਨਾਂ ਦੇ ਉੱਤੇ ਤਸ਼ੱਦਦ ਵੀ ਤਰ੍ਹਾਂ ਦਾ ਜਿਹੜਾ ਆ ਉਹ ਕਰਦੇ ਰਹੇ ਆ। ਕਿਮ ਯੋਂਗ ਚੋਲ ਉਹ ਕਾਫੀ ਖੁਸ਼ ਜਿਹੜੇ ਨਜ਼ਰ ਆਏ। ਉਹਨਾਂ ਨੇ ਜਿਹੜਾ ਆ ਧੰਨਵਾਦ ਕੀਤਾ, ਖਾਸ ਕਰਕੇ ਕਹਿੰਦੇ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਬਹੁਤ ਜ਼ਿਆਦਾ ਪਾਇਆ ਆ ਜਿਹੜੇ ਨਾਰਥ ਕੋਰੀਆ ਦੇ ਉੱਤੇ, ਤੇ ਨਾਲ ਦੇ ਨਾਲ ਹੀ ਜਿਹੜੇ ਸੈਂਕਸ਼ਨਸ ਆ ਉਹ ਉਹਨਾਂ ਨੇ ਜਿਹੜੇ ਵੱਧ ਤੋਂ ਵੱਧ ਲਾਏ ਆ, ਉਹਨਾਂ ਦੇ ਕਾਰਨ ਹੀ ਇਹ ਜਿਹੜਾ ਕੁਛ ਹੋਇਆ। ਤੇ ਬਾਅਦ 'ਚ ਉਹਨਾਂ ਨੇ ਨਾਲ ਧੰਨਵਾਦ ਜਿਹੜੇ ਮਾਈਕ ਪੋਂਪੇਓ ਦਾ ਵੀ ਕੀਤਾ ਵੀ ਉਹ ਇਹ 3 ਜਣਿਆਂ ਨੂੰ ਜਿਹੜੇ ਉੱਥੋਂ ਛਡਾ ਕੇ ਲੈ ਕੇ ਆ ਰਹੇ ਨੇ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਿਹੜੇ ਸਾਊਥ ਕੋਰੀਆ ਦੇ ਲੋਕ ਆ ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹੈਗੇ ਆ, ਕਿਉਂਕਿ ਜਿਹੜੇ 2 ਕੈਦੀ ਸੀਗੇ ਉਹਨਾਂ ਦਾ ਜਨਮ ਜਿਹੜਾ ਸਾਊਥ ਕੋਰੀਆ ਦਾ ਹੈਗਾ ਆ, ਤੇ ਇੱਕ ਦਾ ਜਿਹੜਾ ਆ ਉਹ ਚਾਈਨਾ ਦਾ ਹੈਗਾ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿਹੜਾ ਈਰਾਨ ਦੇ ਨਾਲ ਜਿਹੜੀ ਡੀਲ ਸੀਗੀ ਉਸ ਦੇ ਵਿੱਚੋਂ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ ਸੀਗਾ ਵੀ ਉਹ ਡੀਲ ਦਾ ਹੁਣ ਹਿੱਸਾ ਨਹੀਂ ਰਹਿਣਗੇ। ਉਹ ਡੀਲ ਦੇ ਵਿੱਚੋਂ ਵਿਡਰਾ ਜਿਹੜਾ ਉਹ ਕਰ ਰਹੇ ਨੇ। ਯੂਰਪੀਅਨ ਸੰਘ ਦੇ ਤੇ ਰਸ਼ੀਆ ਚਾਈਨਾ ਮੁਲਕਾਂ ਦੇ ਨਾਲ ਵੀ ਇਹ ਜਿਹੜੀ ਡੀਲ ਜਿਹੜਾ ਸਮਝੌਤਾ ਹੈ ਉਹ ਹੋਇਆ ਸੀਗਾ। ਉਸ ਦੇ ਵਿੱਚੋਂ ਜਿਹੜਾ ਅਮਰੀਕਾ ਆ ਉਸੇ ਨੇ ਆਪਣੇ ਜਿਹੜੇ ਪੈਰ ਆ ਉਹ ਪਿੱਛੇ ਹੁਣ ਖਿੱਚ ਲਏ ਨੇ, ਹੱਥ ਪਿੱਛੇ ਕਰ ਲਏ ਨੇ ਵੀ ਅਸੀਂ ਇਸ ਦੇ ਵਿੱਚ ਹਿੱਸਾ ਨਹੀਂ ਲਵਾਂਗੇ। ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਇਸ ਦੇ ਉੱਤੇ ਵੀ ਗੱਲ ਕਰਦੇ ਰਹੇ ਸੀ, ਤੇ ਜਦੋਂ ਤੋਂ ਉਹਨਾਂ ਨੇ ਸੱਤਾ ਸੰਭਾਲੀ ਆ ਉਸ ਤੋਂ ਬਾਅਦ ਦੇ ਵਿੱਚ ਵੀ ਉਹ ਇਸ ਦੇ ਬਾਰੇ ਗੱਲ ਕਰਦੇ ਰਹੇ ਆ ਵੀ ਇਹ ਬਹੁਤ ਹੀ ਭੈੜੀ ਡੀਲ ਜਿਹੜੀ ਆ ਅਮਰੀਕਾ ਦੇ ਲਈ ਸੀਗੀ। 10 ਸਾਲ ਦਾ ਵਕਫਾ ਜਿਹੜਾ ਕੋਈ ਬਹੁਤਾ ਨਹੀਂ ਹੁੰਦਾ। ਜਿਹੜੇ ਪਿਛਲਾ ਪ੍ਰਸ਼ਾਸਨ ਸੀ ਜਿਹੜੇ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੇ ਦੌਰਾਨ ਇਸ ਡੀਲ ਦੇ ਵਿੱਚ ਕਾਂਗਰਸ ਦੀ ਕੋਈ ਸਹਿਮਤੀ ਨਹੀਂ ਸੀਗੀ। ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਪ੍ਰੈਜ਼ੀਡੈਂਟ ਹੋਣ ਦੇ ਨਾਤੇ, ਐਗਜ਼ੀਕਿਊਟਿਵ ਬ੍ਰਾਂਚ ਦੇ ਉੱਤੇ ਹੋਣ ਦੇ ਨਾਤੇ ਉਹਨਾਂ ਨੇ ਇਹ ਜਿਹੜੀ ਡੀਲ ਬਾਕੀ ਮੁਲਕਾਂ ਦੇ ਨਾਲ ਮਿਲ ਕੇ ਜਿਹੜੀ ਆ ਉਹ ਬਣਾਈ ਗਈ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਹੁਣ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਪਣੇ ਉਸੀ ਐਗਜ਼ੀਕਿਊਟਿਵ ਪਾਵਰ ਦੀ ਜਿਹੜੀ ਆ ਯੂਜ਼ ਕਰਦੇ ਹੋਏ ਉਹਨਾਂ ਨੇ ਇਹ ਡੀਲ ਦੇ ਵਿੱਚੋਂ ਆਪਣੇ ਹੱਥ ਜਿਹੜੇ ਪਿੱਛੇ ਖਿੱਚ ਲਏ ਆ। ਤੇ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜੇ ਰੂਹਾਨੀ ਨੇ ਈਰਾਨ ਦੇ ਜਿਹੜੇ ਲੀਡਰ ਆ ਉਹਨਾਂ ਨੇ ਯੂਰਪ ਦੇ ਵਿੱਚ ਰਸ਼ੀਆ ਤੇ ਚਾਈਨਾ ਦੇ ਵਿੱਚ ਜਿਹੜੇ ਆਪਣੇ ਡਿਪਲੋਮੈਟਸ ਆ ਉਹਨਾਂ ਨੂੰ ਹੁਣ ਦੜਾਇਆ ਹੋਇਆ ਵੀ ਉੱਥੋਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮਿਲੋ, ਤਾਂ ਜੋ ਮੇਕ ਸ਼ੋਰ ਕਰੋ ਵੀ ਜਿਹੜੇ ਇਹ ਵਾਲਾ ਪਾਸਾ ਡੀਲ ਦਾ ਆ, ਇਹ ਵਾਲੇ ਮੁਲਕਾਂ ਦੇ ਨਾਲ ਜਿਹੜੀ ਡੀਲ ਆ ਉਹ ਬਰਕਰਾਰ ਰਵੇ, ਉਹ ਬਣੀ ਰਵੇ। ਕਹਿੰਦੇ ਵੀ ਜੇ ਉੱਦਾਂ ਨਹੀਂ ਹੁੰਦੀ ਤਾਂ ਅਸੀਂ ਹਰ ਇੱਕ ਚੀਜ਼ ਦੇ ਲਈ ਰੈਡੀ ਤਿਆਰ ਆ ਉਹ ਬੈਠੇ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਈਰਾਨ ਦੇ ਵਿੱਚ ਜਿਹੜੇ ਉੱਥੇ ਦੇ ਇਲੈਕਟਡ ਆਫੀਸ਼ੀਅਲ ਆ, ਜਿਹੜੀ ਉਹਨਾਂ ਦੀ ਪਾਰਲੀਮੈਂਟ ਆ, ਉਹਨਾਂ ਨੇ ਉੱਥੇ ਅਮਰੀਕਾ ਦਾ ਝੰਡਾ ਸਾੜਿਆ ਤੇ ਨਾਲ ਜਿਹੜੇ ਆਪਣੇ ਨਾਅਰੇ ਵੀ ਲਾਏ ਡੈਥ ਟੂ ਅਮਰੀਕਾ। ਸੋ ਲੱਗਦਾ ਇਹ ਕੰਮ ਮਾਮਲਾ ਕਾਫੀ ਗਰਮਾਊਗਾ। ਸਰੋਤਿਆਂ ਨੂੰ ਦੱਸਦੇ ਜਾਈਓ ਕਈ ਵਾਰੀ ਕੀ ਹੁੰਦਾ ਆ ਵੀ ਆਪਾਂ ਸੋਚਦੇ ਵੀ ਸ਼ਾਇਦ ਪਤਾ ਨਹੀਂ ਕਿੱਦਾਂ ਦਾ ਐਗਰੀਮੈਂਟ ਸੀਗਾ US ਦਾ, ਜਿਹੜੀ ਡੀਲ ਆ ਇਹਦੇ ਨਾਲ ਜਿਹੜਾ ਇਕੋਨਮੀ ਨੂੰ ਬਹੁਤ ਵੱਡਾ ਅਸਰ ਪਊਗਾ।
US ਦੇ ਵਿੱਚ ਵੀ ਜਿਹੜੀ ਬੋਇੰਗ ਕੰਪਨੀ ਦੇ ਨਾਲ ਉਹਨਾਂ ਨੇ ਜਿਹੜੇ ਪਲੇਨ ਆਰਡਰ ਕੀਤੇ ਉਹ ਸੀਗੇ, ਜੋ ਕਿ ਉਹ ਵੀ ਇੱਕ ਤਰ੍ਹਾਂ ਨਾਲ ਹੁਣ ਬੰਦ ਹੋਊਗਾ। ਯੂਰਪੀਅਨ ਯੂਨੀਅਨ ਦੇ ਵਿੱਚ ਮੈਂ ਦੇਖ ਰਿਹਾ ਸੀ, ਜਰਮਨ ਦੇ ਵਿੱਚ ਇੰਨੀਆਂ ਕੰਪਨੀਆਂ ਰਾਜਕਨਵੀਰ ਸਿੰਘ ਜੀ, ਜਿਨ੍ਹਾਂ ਨੇ ਕਹਿੰਦੇ 10,000 ਤੋਂ ਵੱਧ ਇੰਪਲਾਈ ਜਿਹੜੇ ਆ ਉਹ ਈਰਾਨ 'ਚ ਕੰਮ ਕਰਦੇ ਆ। ਸੋ ਇਸ ਡੀਲ ਦੇ ਤਹਿਤ ਜਿਹੜੀ ਇੱਕ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਕਨੋਮਿਕ ਫੰਡਿੰਗ ਜਿਹੜੀ ਹੈਗੀ ਆ ਜਾਂ ਕਿਸੇ ਤਰ੍ਹਾਂ ਦਾ ਫਾਈਨੈਂਸ਼ੀਅਲ ਲੈਣ ਦੇਣਾ ਉਹ ਈਰਾਨ ਨਾਲ ਬੰਦ ਹੋਣਾ ਹੈਗਾ 90 ਦਿਨਾਂ ਤੋਂ ਬਾਅਦ। ਅਤੇ ਇਸੇ ਤਰ੍ਹਾਂ ਜਿਹੜੀ ਈਰਾਨ ਜਿਹੜਾ ਹੈਗਾ ਫਰਾਂਸ ਦੀ ਇੱਕ ਬਹੁਤ ਵੱਡੀ ਜਿਹੜੀ ਤੇਲ ਕੰਪਨੀ ਆ, ਉਹਨਾਂ ਦਾ ਕੰਟਰੈਕਟ ਵੀ ਜਿਹੜਾ ਈਰਾਨ ਦੇ ਨਾਲ ਹੋਇਆ ਸੀ ਬਿਲੀਅਨਸ ਡਾਲਰ ਦਾ। ਇਸੇ ਕਰਕੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹ ਸਾਡੇ ਪ੍ਰੈਜ਼ੀਡੈਂਟ ਨਾਲ ਕਾਫੀ ਵਾਰ ਗੱਲਬਾਤ ਕਰਦੇ ਰਹੇ ਵੀ ਇਹ ਡੀਲ ਜਿਹੜੀ ਆ ਫੈਲ ਥਰੂ ਨਹੀਂ ਹੋਣੀ ਚਾਹੀਦੀ ਹੈਗੀ। ਅਤੇ ਹੁਣ ਯੂਰਪੀਅਨ ਯੂਨੀਅਨ ਦੇ ਜਿਹੜੇ ਲੀਡਰਸ ਆ ਉਹ ਸੋਚ ਰਹੇ ਆ ਵੀ ਕਿਸ ਤਰ੍ਹਾਂ ਅਸੀਂ ਅਮਰੀਕਾ ਤੋਂ ਬਿਨਾਂ ਅੱਗੇ ਜਾ ਸਕਦੇ ਹੈਗੇ ਆ। ਅਤੇ ਕਈਆਂ ਨੇ ਤਾਂ ਇੱਥੋਂ ਤੱਕ, ਜਿਸ ਤਰ੍ਹਾਂ ਕਿ ਯੂਰਪੀਅਨ ਯੂਨੀਅਨ ਫੋਰਨ ਪਾਲਿਸੀ ਦੀ ਚੀਫ ਜਿਹੜੀ ਹੈਗੀ ਆ ਫਰੈਡਰਿਕਾ ਮੋਗਰੀਨੀ, ਉਹਨਾਂ ਨੇ ਤਾਂ ਇਹ ਕਿਹਾ ਬਰਸਲ ਦੇ ਵਿੱਚ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਮੁਹੰਮਦ ਜਾਵੇਦ ਜ਼ਰੀਫ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਵੀ ਅਸੀਂ ਇਸ ਡੀਲ ਦੇ ਵਿੱਚ ਰਹਾਂਗੇ, ਅਸੀਂ ਅਮਰੀਕਾ ਤੋਂ ਬਿਨਾਂ ਹੀ ਜਿਹੜੇ ਆ ਅੱਗੇ ਚੱਲਾਂਗੇ। ਪਰ ਦੂਸਰੇ ਪਾਸੇ ਜਿਹੜੇ ਯੂਰਪੀਅਨ ਯੂਨੀਅਨ ਦੇ ਕਈ ਜਿਹੜੇ ਮੁਲਕ ਆ ਉਹ ਇਕੱਲੇ ਜਾਣਾ ਵੀ ਨਹੀਂ ਚਾਹੁੰਦੇ ਹੈਗੇ, ਕਿਉਂਕਿ ਉਹ USA ਦੇ ਨਾਲ ਵੀ ਗੁੱਡ ਰਿਲੇਸ਼ਨ ਬਣਾ ਕੇ ਚੱਲਣਾ ਚਾਹੁੰਦੇ ਹੈਗੇ ਆ ਜੀ। ਉਧਰ ਜਿਹੜੇ ਈਰਾਨ ਦਾ ਸੁਪਰੀਮ ਲੀਡਰ ਜਿਹੜਾ ਹੈਗਾ ਆ ਖਮੀਨੀ, ਉਸਨੇ ਅੱਜ ਟਵੀਟ ਕਰਦੇ ਹੋਏ ਆਖਿਆ ਵੀ ਕਹਿੰਦਾ ਵੀ ਮੈਨੂੰ ਇਹ ਜਿਹੜੀਆਂ 3 ਯੂਰਪੀਅਨ ਯੂਨੀਅਨ ਦੀਆਂ ਕੰਟਰੀਜ਼ ਆ ਉਹਨਾਂ 'ਤੇ ਭਰੋਸਾ ਨਹੀਂ ਆ। ਕਹਿੰਦੇ ਵੀ ਜੇ ਉਹਨਾਂ ਦੀ ਸਰਕਾਰ, ਈਰਾਨ ਦੀ ਸਰਕਾਰ ਇਹਨਾਂ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਉਹਦੇ ਵਿੱਚ ਗਰੰਟੀ ਜਿਹੜੀ ਆ ਉਹ ਜ਼ਰੂਰ ਲਿਖਵਾਈ ਜਾਵੇ, ਉਹ ਹੋਣੀ ਚਾਹੀਦੀ ਆ। ਨਹੀਂ ਤਾਂ ਇਹ ਵੀ ਉੱਦਾਂ ਹੀ ਆਪਣੇ ਹੱਥ ਪਿੱਛੇ ਖਿੱਚ ਸਕਦੇ ਆ ਜਿੱਦਾਂ ਅਮਰੀਕਾ ਨੇ ਹੁਣੇ ਜਿਹੜੇ ਆ ਹੱਥ ਪਿੱਛੇ ਖਿੱਚੇ ਆ। JCPOA ਨਾਂ ਦੀ ਇਹ ਜਿਹੜੀ ਜੁਆਇੰਟ ਜਿਹੜੀ ਇਹ ਸੀਗੀ ਐਗਰੀਮੈਂਟ ਸੀਗਾ, ਜਿਹੜੀ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਹੋਇਆ ਸੀਗਾ। ਅਤੇ ਉੱਦਾਂ ਜੇ ਦੇਖਿਆ ਜਾਵੇ ਰਾਸ਼ਟਰਪਤੀ ਜਿਹੜੇ ਓਬਾਮਾ ਆ, ਸਾਬਕਾ ਰਾਸ਼ਟਰਪਤੀ ਓਬਾਮਾ, ਉਹਨਾਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਹੈ, ਜਿਹੜਾ ਡੀਲ ਦੇ ਵਿੱਚੋਂ ਵਿਡਰਾ ਕੀਤਾ ਆ। ਉਹ ਕਹਿੰਦੇ ਵੀ ਬਹੁਤ ਵੱਡੀ ਜਿਹੜੀ ਇੱਕ ਗਲਤੀ ਆ ਇਹ ਮੌਜੂਦਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਆ ਇਸ ਡੀਲ ਦੇ ਵਿੱਚੋਂ ਬਾਹਰ ਨਿਕਲ ਕੇ। ਪਰ ਜਿਹੜੇ ਮੌਜੂਦਾ ਪ੍ਰਸ਼ਾਸਨ ਆ ਉਹ ਇਸ ਤੋਂ ਬਿਲਕੁਲ ਹੀ ਉਲਟ ਸੋਚ ਰੱਖ ਰਹੇ ਆ। ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ ਯੂਨਾਈਟਿਡ ਸਟੇਟਸ ਆ ਉਹ ਕਨਫਰੰਟੇਸ਼ਨਲ ਟੋਨ ਦੇ ਵਿੱਚ ਆ ਰਿਹਾ ਹੈਗਾ ਯੂਰਪ ਦੇ ਸੰਬੰਧ ਦੇ ਵਿੱਚ, ਕਿਉਂਕਿ US ਦੇ ਜਿਹੜੇ ਨਵੇਂ ਐਂਬੈਸਡਰ ਹੈਗੇ ਜਰਮਨੀ ਨੂੰ, ਰਿਚਰਡ ਗ੍ਰੈਨਲ, ਉਹਨਾਂ ਨੇ ਮੰਗਲਵਾਰ ਟਵੀਟ ਕਰਕੇ ਜਿਹੜਾ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਨੂੰ ਕਿਹਾ ਆ ਵੀ ਖਾਸ ਕਰਕੇ ਜਰਮਨ ਨੂੰ ਵੀ ਜਰਮਨ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਜਿਹੜਾ ਈਰਾਨ ਦੇ ਨਾਲ ਜਿਹੜਾ ਬਿਜ਼ਨਸ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈਗਾ ਆ, ਅਤੇ ਆਪਣੇ ਆਪਰੇਸ਼ਨ ਇਮੀਡੀਏਟਲੀ ਜਿਹੜੇ ਆ ਕਲੋਜ਼ ਕਰਕੇ ਉੱਥੋਂ ਵਾਪਸ ਆ ਜਾਣਾ ਚਾਹੀਦਾ ਹੈਗਾ ਆ। ਇਸ ਤੋਂ ਬਾਅਦ ਫਿਰ ਫਰਾਂਸ ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਨੇ ਬਰੂਨੋ ਲੀ ਮੈਰੀ, ਉਹਨਾਂ ਨੇ ਇੱਕ ਤਰ੍ਹਾਂ ਨਾਲ ਫਾਇਰ ਬੈਕ ਕੀਤਾ ਹੈਗਾ। ਕਹਿੰਦੇ ਵੀ ਨਹੀਂ, ਯੂਰਪੀਅਨ ਯੂਨੀਅਨ ਜਿਹੜਾ ਆ ਉਹ ਅਸੀਂ ਇਹ ਨਹੀਂ ਸੋਚਦੇ ਆ ਵੀ ਇਕੱਲਾ ਜਿਹੜਾ ਯੂਨਾਈਟਿਡ ਸਟੇਟਸ ਹੈਗਾ ਆ ਆਪਣੇ ਆਪ ਨੂੰ ਦੁਨੀਆ ਦੀ ਇਕਨੋਮਿਕ ਪੁਲਿਸਮੈਨ ਸਮਝੇ। ਸੋ ਲੱਗਦਾ ਵੀ ਮਸਲਾ ਗਰਮਾ ਵੀ ਸਕਦਾ ਹੈਗਾ ਆ ਅਗਰ ਜਿਹੜੀਆਂ ਯੂਰਪੀਅਨ ਯੂਨੀਅਨ ਦੇ ਕੁਛ ਮੁਲਕ, ਜੇ ਫਰਾਂਸ, ਜਰਮਨੀ, UK ਤਾਂ ਨਹੀਂ ਲੱਗਦਾ ਮੈਨੂੰ ਉੱਧਰ ਜਾਊਗਾ, ਅਗਰ ਉੱਧਰ ਜਾਂਦੇ ਹੈਗੇ ਆ ਈਰਾਨ ਦੇ ਨਾਲ ਅਤੇ ਇਹ ਫਿਰ ਬਾਕੀ ਡੀਲਸ ਜਿਹੜੀਆਂ ਹੈਗੀਆਂ ਉਹਨਾਂ ਮੁਲਕਾਂ ਦੇ ਨਾਲ ਉਹ ਕਿਸ ਤਰ੍ਹਾਂ ਜਾਣਗੀਆਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਚਾਹੀਏ, ਰਾਸ਼ਟਰਪਤੀ ਟਰੰਪ ਦਾ ਜਿਹੜਾ ਵਕੀਲ ਰਿਹਾ ਆ ਮਾਈਕਲ ਕੋਹਨ, ਉਹ ਲਗਾਤਾਰ ਜਿਹੜੇ ਵਿਵਾਦਾਂ ਦੇ ਵਿੱਚ ਹੁਣ ਘਿਰ ਰਿਹਾ ਆ। ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੀਆਂ ਇੱਕ ਰਿਪੋਰਟਾਂ ਹੋਰ ਸਾਹਮਣੇ ਆਈਆਂ ਆ, ਖਾਸ ਕਰਕੇ ਇੱਕ ਤਾਂ ਜਿਹੜੀ ਨੈੱਟ ਨਿਊਟਰੈਲਿਟੀ ਜਿਹੜੀ ਖ਼ਤਮ ਕੀਤੀ ਗਈ ਆ ਉਸ ਦੇ ਸੰਬੰਧ ਦੇ ਵਿੱਚ ਵੀ AT&T ਨੇ ਇਸ ਵਕੀਲ ਨੂੰ $2 ਲੱਖ ਜਿਹੜੇ ਉਹ ਦਿੱਤੇ ਸੀ, ਅਤੇ ਇਹਦੇ ਜਿਹੜੇ $2 ਲੱਖ ਦੇਣ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਟਾਈਮ ਮੌਜੂਦਾ FCC ਦਾ ਚੇਅਰਮੈਨ ਆ ਉਸ ਨੂੰ ਅਜੀਤ ਪਾਈ ਆ, ਉਸ ਨੂੰ ਲਾਇਆ ਗਿਆ ਜੋ ਕਿ ਨੈੱਟ ਨਿਊਟਰੈਲਿਟੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ, ਅਤੇ ਉਸ ਨੇ ਉਹ ਕੰਮ ਕੀਤਾ ਵੀ। ਇੱਕ ਇਹ ਵਿਵਾਦ ਜਿਹੜਾ ਜੁੜਿਆ ਆ। ਅਤੇ ਹੁਣੇ ਥੋੜ੍ਹਾ ਚਿਰ ਪਹਿਲਾਂ ਇੱਕ ਹੋਰ ਜਿਹੜੀ ਖਬਰ ਆ ਰਹੀ ਆ ਵੀ ਇੱਕ ਰਸ਼ੀਅਨ ਓਲੀਗਾਰਕ
ਜਿਹੜਾ ਹੈਗਾ ਆ ਉੱਥੋਂ ਦਾ ਜਿਹੜਾ ਬਿਲੀਅਨਰ ਆ ਉਸ ਦੇ ਕੋਲੋਂ ਇਸ ਨੂੰ $5 ਲੱਖ ਜਿਹੜਾ ਆ ਉਹ ਵੀ ਮਿਲਿਆ ਆ। ਸੋ ਲਗਾਤਾਰ ਜਿਹੜੇ ਵਿਵਾਦ ਆ ਉਹ ਵੱਧਦੇ ਜਾ ਰਹੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਪੂਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਵਿੱਚ ਹੋਰ ਜਾਂਚ ਦੇ ਵਿੱਚ ਕੀ ਜਿਹੜਾ ਉਹ ਨਿਕਲ ਕੇ ਆਉਂਦਾ ਆ। ਪਰ ਖਾਸ ਕਰਕੇ ਲੈਣ ਦੇਣ ਵਾਲੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਟਾ ਆ ਉਹ ਹੁਣ ਵੱਧਦਾ ਜਾ ਰਿਹਾ ਜੀ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਮੋਰਮਨ ਚਰਚ ਹੈਗੇ ਆ ਉਹ ਕਹਿੰਦੇ ਵੀ ਜਿਹੜਾ ਬॉय ਸਕਾਊਟਸ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਰਿਲੇਸ਼ਨ ਆ ਉਹ ਤੋੜਨ ਜਾ ਰਹੇ ਹੈਗੇ ਆ। 100 ਸਾਲਾਂ ਤੋਂ ਜਿਹੜਾ ਮੋਰਮਨ ਚਰਚ ਹੈਗੇ ਆ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੇਂਟਸ ਚਰਚ ਉਹ ਜਿਹੜੇ ਹੈਗੇ ਆ ਪਿਛਲੇ 100 ਸਾਲਾਂ ਤੋਂ ਬॉय ਸਕਾਊਟਸ ਦੇ ਨਾਲ ਕੰਮ ਕਰਦੇ ਸੀ। ਮੋਰਮਨ ਚਰਚ ਦੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਯੰਗ ਸਟੂਡੈਂਟਸ ਹੈਗੇ ਆ ਤੇ ਉਹਨਾਂ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਅਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਉਹਨਾਂ ਦੇ ਨਾਲ ਰਲ ਕੇ ਕੰਮ ਨਹੀਂ ਕਰਾਂਗੇ ਬॉय ਸਕਾਊਟਸ ਦੇ ਨਾਲ, ਤੇ ਨਾ ਹੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਾਂਗੇ। ਕਹਿੰਦੇ ਇਹਦੇ ਨਾਲ 30,500 ਦੇ ਕਰੀਬ ਜਿਹੜੇ ਮੋਰਮਨ ਚਰਚ ਦੇ ਕੰਗਰੀਗੇਸ਼ਨ ਦੇ ਜਿਹੜੇ ਮੈਂਬਰਸ ਹੈਗੇ ਆ, ਖਾਸ ਕਰਕੇ ਯੰਗ ਚਿਲਡਰਨ ਯੰਗ ਬੱਚੇ ਜਿਹੜੇ ਹੈਗੇ ਆ ਉਹ ਇਸ ਤੋਂ ਬਿਨਾਂ ਵਾਂਝੇ ਰਹਿ ਜਾਣਗੇ। ਸੋ ਇਹ ਅੱਜ ਜਿਹੜੀ ਖਬਰ ਆ ਰਹੀ ਹੈਗੀ ਆ ਜੀ। ਬਿਲਕੁਲ। ਜਿਹੜੇ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ, ਵੈਸੇ ਬॉय ਸਕਾਊਟ ਵਾਲੇ ਆਪਣਾ ਜਿਹੜਾ ਨਾਮ ਆ ਉਹ ਹੁਣ ਚੇਂਜ ਕਰਨ ਜਿਹੜਾ ਉਹ ਆਲਰੇਡੀ ਜਾ ਰਹੇ ਨੇ ਤੇ ਬॉय ਵਿੱਚੋਂ ਕੱਢਣ ਜਾ ਰਹੇ ਆ। ਵੈਸੇ ਜਿਹੜੀ ਆਰਗੇਨਾਈਜੇਸ਼ਨ ਬॉय ਸਕਾਊਟਸ ਆਫ ਅਮਰੀਕਾ ਉਸੇ ਤਰੀਕੇ ਦੇ ਨਾਲ ਜਿਹੜੀ ਰਹੇਗੀ ਤੇ ਬੱਚਿਆਂ ਵਾਲਿਆਂ ਨੂੰ ਜਿਹੜਾ ਕਬ ਸਕਾਊਟ ਕਿਹਾ ਜਾਂਦਾ ਆ ਤੇ ਦੂਜਿਆਂ ਨੂੰ ਹੁਣ ਇਕੱਲਾ ਸਕਾਊਟਸ ਆਫ ਅਮਰੀਕਾ ਜਾਂ ਉਸ ਤਰੀਕੇ ਦੇ ਨਾਲ ਜਿਹੜਾ ਆ ਉਹ ਨਾਮ ਰੱਖਿਆ ਜਾਊਗਾ। ਸੋ ਕਾਫੀ ਜਿਹੜੇ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਮੋਰਮਨ ਜਿਹੜੇ ਆ ਲੋਕ ਵੀ ਕਾਫੀ ਇਸ ਦੇ ਵਿੱਚ ਪਹਿਲਾਂ ਹਿੱਸਾ ਲੈਂਦੇ ਸੀ, ਹੁਣ ਆਪਣਾ ਇਸ ਦੇ ਨਾਲ ਨਾਤਾ ਤੋੜ ਰਹੇ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੀ ਆ CIA ਦੇ ਜਿਹੜਾ ਹੈੱਡ ਕਰਨ ਦੇ ਲਈ ਜਿਹੜੀ ਡਾਇਰੈਕਟਰ ਆ ਜਿਹਦੀ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈਗੀ ਆ, ਨੋਮਨੀ ਹੈਗੀ ਆ ਜੀਨਾ ਹੈਸਪਲ, ਸੈਨੇਟ ਇੰਟੈਲੀਜੈਂਸ ਕਮੇਟੀ ਦੇ ਉੱਤੇ ਹੀਅਰਿੰਗ ਚੱਲ ਰਹੀ ਆ ਤੇ ਉਹਨਾਂ ਨੂੰ ਕਾਫੀ ਜਿਹੜੇ ਸਖਤ ਕੁਐਸਚਨ ਪੁੱਛੇ ਜਾ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇੰਟੈਰੋਗੇਸ਼ਨ ਜੋ 17 ਸਾਲ ਪਹਿਲਾਂ ਹੋਈਆਂ ਸੀ, ਜਿਹੜੇ ਵੀ ਅੱਤਵਾਦੀ ਬੰਦੇ ਫੜੇ ਗਏ ਸੀ ਉਹਨਾਂ ਦੇ ਉੱਤੇ ਵਾਟਰ ਬੋਰਡਿੰਗ ਦਾ ਹੋਰ ਕਈ ਤਰ੍ਹਾਂ ਦੇ ਅਣਮਨੁੱਖੀ ਜਿਹੜੇ ਵਤੀਰੇ ਵਾਂਗ ਵਰਤਿਆ ਗਿਆ ਸੀ ਤੇ ਵੀ ਉਹਨੂੰ ਤੁਸੀਂ ਕੈਰੀ ਔਨ ਰੱਖਾਂਗੇ। ਉਹ ਕਹਿੰਦੀ ਵੀ ਨਹੀਂ, ਜਿਹੜੀ ਇੱਕ ਵਾਰ ਪਹਿਲਾਂ ਜੋ ਹੋਇਆ ਆ ਉਹ ਆਉਣ ਵਾਲੇ ਸਮੇਂ 'ਚ ਨਹੀਂ ਹੋਊਗਾ। ਸੋ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਤੁਹਾਡਾ ਮੋਰਲ ਕੰਪਾਸ ਕਿਸ ਤਰ੍ਹਾਂ ਆ। ਉਹਨਾਂ ਨੇ ਕਿਹਾ ਵੀ ਮੈਂ ਸਟਰੋਂਗ ਆ, ਵੀ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਮੈਂ ਰਿਸਪੈਕਟ ਕਰਦੀ ਹਾਂ, ਪਰ ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਅਗਰ ਇੱਦਾਂ ਦੀ ਇਸ਼ੂ ਉੱਠਦਾ ਹੈਗਾ ਦੁਬਾਰਾ ਕਿ ਜਿਹੜਾ ਕਿ ਅਮਰੀਕਨ ਵੈਲਿਊਜ਼ ਨੂੰ ਦੇ ਅਗੇਂਸਟ ਜਾਂਦਾ ਹੈਗਾ ਆ, ਉਹਦੇ ਹੱਕ ਦੇ ਵਿੱਚ ਮੈਂ ਨਹੀਂ ਜਾਊਂਗੀ। ਤੇ ਕਾਫੀ ਜਿਹੜਾ ਸੈਨੇਟਰਸ ਗਰਮ ਵੀ ਹੈਗੇ ਆ, ਪਰ ਬਹੁਤ ਹੀ ਰਿਸਪੈਕਟਫੁਲ ਜਿਹੜੀ ਉਹਨਾਂ ਦਾ ਕੈਰੀਅਰ ਰਿਹਾ ਹੈਗਾ ਪਿਛਲੇ ਲਗਭਗ 32 ਸਾਲ। 1985 ਦੇ ਵਿੱਚ ਉਹਨਾਂ ਨੇ CIA ਦੇ ਐਜ਼ ਏ CIA ਆਫੀਸਰ ਜੁਆਇਨ ਕੀਤਾ ਸੀ, ਪਰ ਜਦੋਂ ਜਿਹੜਾ ਅਫਗਾਨਿਸਤਾਨ ਵਾਰ ਹੋਇਆ ਜਾਂ ਇਰਾਕ ਵਾਰ ਹੋਇਆ ਉਹ ਤੋਂ ਬਾਅਦ ਉਹਨਾਂ ਦੇ ਅੰਡਰ ਹੀ ਬਹੁਤ ਸਾਰੇ ਜਿਹੜੀਆਂ ਜੇਲਸ ਸੀਗੀਆਂ ਉੱਥੇ ਜਿਹੜਾ ਤਸ਼ੱਦਦ ਵੀ ਹੋਇਆ ਬਹੁਤ ਸਾਰੇ ਅੱਤਵਾਦੀਆਂ ਦੇ ਉੱਤੇ ਤੇ ਜਿਹਦਾ ਪੂਰੀ ਦੁਨੀਆ ਦੇ ਵਿੱਚ ਰੌਲਾ ਰੱਪਾ ਵੀ ਪਿਆ। ਉਹ ਤੋਂ ਬਾਅਦ ਕਈ ਟੇਪਸ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਰਿਕਾਰਡਿੰਗਸ ਦੀਆਂ ਉਹ ਲੂਜ਼ ਵੀ ਹੋਈਆਂ ਹੈਗੀਆਂ ਤੇ ਉੱਥੇ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡਾ ਕੰਟਰੀ ਦਾ ਪ੍ਰੈਜ਼ੀਡੈਂਟ ਤੇ ਪਲੱਸ ਜਿਹੜੀ ਕਾਂਗਰਸ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਕਰ ਸਕਦੇ ਆ, ਫਿਰ ਮੈਂ ਇਸ ਕਰਕੇ ਉਹ ਕਰਦੀ ਸੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਕੰਮ ਨਹੀਂ ਹੋਊਗਾ। ਜੀ ਬਿਲਕੁਲ। ਸੋ ਬਿਲਕੁਲ ਵਿਵਾਦਾਂ ਦੇ ਨਾਲ ਘਿਰਿਆ ਰਿਹਾ ਇਹਨਾਂ ਦਾ, ਖਾਸ ਕਰਕੇ ਜਿਹੜਾ ਆ ਅਣਮਨੁੱਖੀ ਤਸ਼ੱਦਦ ਦੀ ਜਿਹੜੀ ਆਪਾਂ ਜੇ ਗੱਲ ਕਰੀਏ ਉਸ ਨੂੰ ਲੈ ਕੇ। ਤੇ ਜਦੋਂ ਉਹਨਾਂ ਨੂੰ ਇਹ ਵੀ ਸਵਾਲ ਜਿਹੜੇ ਪੁੱਛੇ ਗਏ ਵੀ ਕੀ ਰਾਸ਼ਟਰਪਤੀ ਟਰੰਪ ਦੇ ਕਹਿਣ ਦੇ ਉੱਤੇ ਇਹ ਕੰਮ ਦੁਬਾਰਾ ਤਾਂ ਨਹੀਂ ਸ਼ੁਰੂ ਕਰਨਗੇ ਜਾਂ ਆਪਣੇ ਐਥਿਕਸ ਜਾਂ ਮੋਰਲ ਕੰਪਸ ਨੂੰ ਦੇਖਦੇ ਹੋਏ ਚੱਲਣਗੇ, ਉਦੋਂ ਉਹਨਾਂ ਨੇ ਤਾਂ ਵੈਸੇ ਕਿਹਾ ਵੀ ਆਪਣੇ ਮੋਰਲ ਕੰਪਸ ਦੇ ਹਿਸਾਬ ਨਾਲ ਚੱਲਣਗੇ। ਪਰ ਜੇ ਖਬਰ ਦੇ ਵਿੱਚ ਜਾਈਏ ਤਾਂ ਜਿੱਦਾਂ ਇਹਨਾਂ ਨੇ ਕਿਹਾ ਵੀ ਜਦੋਂ ਕਾਂਗਰਸ ਤੇ ਉਦੋਂ ਰਾਸ਼ਟਰਪਤੀ ਕਹਿ ਰਹੇ ਸੀ ਤੇ ਮੈਂ ਤਾਂ ਉਹੀ ਕੰਮ ਜਿਹੜੀ ਕਰਦੀ ਰਹੀ ਹਾਂ, ਜਿਹੜੀਆਂ 92 ਟੇਪਸ ਗਵਾਚੀਆਂ ਆ ਉਹਨਾਂ ਵਿੱਚ ਵੀ ਕਈ ਤਰੀਕੇ ਦੇ ਜਿਹੜੇ ਇੱਦਾਂ ਦੀਆਂ ਹੀ ਗੱਲਾਂ ਜਿਹੜੀਆਂ ਸ਼ਾਇਦ ਮੌਜੂਦ ਸੀਗੀਆਂ, ਇਹ ਲੋਕਾਂ ਦਾ ਖਦਸ਼ਾ ਆ। ਬਿਲਕੁਲ। ਜਿਹੜੇ ਹੈਸਪਲ ਆ ਉਹਨਾਂ ਨੇ 2002 ਦੇ ਵਿੱਚ ਇੱਕ ਜਿਹੜੀ ਸੀਕਰਟ CIA ਦੀ ਡਿਟੈਂਸ਼ਨ ਫੈਸਿਲਿਟੀ ਸੀ ਥਾਈਲੈਂਡ ਦੇ ਵਿੱਚ, ਉਹਦੇ ਉਹ ਇੰਚਾਰਜ ਸੀਗੇ
ਜਦੋਂ ਕਿ ਅਲ ਕਾਇਦਾ ਦੇ ਜਿਹੜੇ ਸਸਪੈਕਟ ਸੀਗੇ ਉਹਨਾਂ ਨੂੰ ਵਾਟਰ ਬੋਰਡਿੰਗ ਜਿਹੜਾ ਕੀਤਾ ਗਿਆ ਸੀ। ਤੇ ਉਹ ਤੋਂ ਬਾਅਦ 2005 ਦੇ ਵਿੱਚ ਉਹਨਾਂ ਨੇ ਇੱਕ ਕੇਬਲ ਡਰਾਫਟ ਕੀਤੀ ਸੀ ਜਿਹਦੇ ਵਿੱਚ ਸਾਰੀਆਂ ਵੀਡੀਓ ਰਿਕਾਰਡਸ ਵੀ ਸੀਗੀਆਂ। 92 ਦੇ ਕਰੀਬ ਜਿਹੜੀਆਂ ਵੀਡੀਓ ਸੀਗੀਆਂ ਉਹਨਾਂ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਤੇ ਉਹਦੇ ਬਾਰੇ ਵੀ ਕਾਫੀ ਕੁਐਸਚਨ ਪੁੱਛੇ ਗਏ ਵੀ ਉਹ ਕਿਉਂ ਡਿਲੀਟ ਕੀਤਾ ਗਿਆ। ਉਹ ਕਹਿੰਦੇ ਵੀ ਸਾਡੀ ਆਫੀਸਰਸ ਦੀ ਜਿਹੜੀ ਸੇਫਟੀ ਸੀਗੀ ਉਹਦੇ ਕਰਕੇ ਕੀਤਾ ਗਿਆ, ਕਿਉਂਕਿ ਉਹਦੇ ਵਿੱਚ ਆਫੀਸਰਸ ਦੇ ਫੇਸ ਵੀ ਆਉਂਦੇ ਸੀਗੇ। ਤੇ ਸਾਨੂੰ CIA ਦੇ ਜਿਹੜੇ ਲਾਇਰਸ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਟੇਪਸ ਦੀ ਕੋਈ ਜ਼ਰੂਰਤ ਨਹੀਂ ਤੇ ਤੁਸੀਂ ਡਿਸਟਰੋਏ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਕੀ ਬਣਦਾ ਹੈ, ਕਿਉਂਕਿ ਕਈ ਇਹ ਵੀ ਜਿਹੜੇ ਆ ਸੋਚ ਰਹੇ ਨੇ ਵੀ ਸ਼ਾਇਦ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਫਾਲ ਥਰੂ ਜਿਹੜੀ ਉਹ ਹੋ ਜਾਵੇ, ਉਹ ਮਤਲਬ ਵੀ ਇਹਨਾਂ ਨੂੰ ਅਪੁਆਇੰਟ ਨਹੀਂ ਕੀਤਾ ਜਾਊਗਾ। ਸੋ ਦੇਖਣ ਵਾਲੀ ਗੱਲ ਰਹੇਗੀ ਵੀ ਜੇ ਇੱਦਾਂ ਹੁੰਦਾ ਹੈ, ਕਿਉਂਕਿ ਸੈਨੇਟ ਦੇ ਵਿੱਚ ਵੀ ਜਿਹੜੇ ਇਸ ਨੂੰ ਅਪਰੂਵਲ ਚਾਹੀਦਾ ਹੋਊਗਾ, ਘੱਟੋ ਘੱਟ 51 ਵੋਟਾਂ ਜਿਹੜੀਆਂ ਆ ਉਹਨਾਂ ਨੂੰ ਚਾਹੀਦੀਆਂ ਹੋਣਗੀਆਂ। ਦੇਖਣ ਵਾਲੀ ਗੱਲ ਰਹੇਗੀ ਵੀ ਜਿਹੜੇ ਜੌਨ ਮਕੇਨ ਵਰਗੇ ਜਾਂ ਰੈਂਡ ਪੌਲ ਵਰਗੇ ਜਿਹੜੇ ਰਿਪਬਲਿਕਨ ਨੇਤਾ ਹੈਗੇ ਨੇ, ਜੋ ਕਿ ਹਮੇਸ਼ਾ ਇੰਟਰੋਗੇਸ਼ਨ ਦੇ ਖਿਲਾਫ ਗੱਲ ਕਰਦੇ ਰਹੇ ਆ, ਵੀ ਉਹ ਇਹਨਾਂ ਦੀ ਟਰੈਕ ਹਿਸਟਰੀ ਨੂੰ ਦੇਖਦੇ ਹੋਏ ਇਹਨਾਂ ਦੇ ਹੱਕ ਵਿੱਚ ਵੋਟ ਪਾਉਣਗੇ ਜਾਂ ਨਹੀਂ। ਬਿਲਕੁਲ। ਜਿਹੜੀ ਜੀਨਾ ਹੈਸਪਲ ਆ, ਇੱਕ ਟਾਈਮ ਤੇ ਇਹ ਵੀ ਆਇਆ ਸੀ ਕੁਛ ਦਿਨ ਪਹਿਲਾਂ ਵੀ ਉਹ ਆਪਣਾ ਨਾਮ ਵਿਡਰਾਅ ਕਰਨ ਜਾ ਰਹੇ ਹੈਗੇ ਆ, ਪਰ ਉਹਨਾਂ ਨੇ ਓਪਨਿੰਗ ਸਟੇਟਮੈਂਟ ਦੇ ਵਿੱਚ ਬੜੇ ਜਿਹੜੇ ਪੁਆਇੰਟ ਰੱਖੇ। ਕਹਿੰਦੇ ਵੀ ਮੈਂ ਇੱਕ ਟਿਪੀਕਲ ਮਿਡਲ ਕਲਾਸ ਅਮਰੀਕਨ ਫੈਮਿਲੀ ਤੋਂ ਹੈਗੀ ਆ, ਤੇ ਪਹਿਲੀ ਵਾਰੀ ਮੇਰੀ ਲਾਈਫ 'ਚ ਹੋਇਆ ਵੀ ਮੈਂ ਜਿਹੜੀ ਆ ਅਮਰੀਕਨ ਲੋਕਾਂ ਦੇ ਸਾਹਮਣੇ ਆ ਰਹੀ ਹੈਗੀ ਆ। ਵੀ 30 ਸਾਲ ਜਿਹੜਾ ਮੇਰਾ ਕੈਰੀਅਰ ਰਿਹਾ ਉਹ ਬਿਲਕੁਲ ਅੰਡਰ ਕਵਰ ਰਿਹਾ। ਵੀ ਮੇਰੇ ਬਹੁਤ ਸਾਰੇ ਜਿਹੜੇ ਕਈ ਰਿਸ਼ਤੇਦਾਰ ਤੱਕ ਵੀ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਉਹ ਕਿਹੜੀ ਡਿਪਾਰਟਮੈਂਟ ਦੇ ਲਈ ਕੰਮ ਕਰਦੀ ਹੈਗੀ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਆ। ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ ਉਸ ਦੇ ਉੱਤੇ ਨਜ਼ਰ ਬਣਾਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ ਜੀ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165976865 916 597 6865। ਅਤੇ ਇਹਨਾਂ ਦਾ ਨਵਾਂ ਰੈਸਟੋਰੈਂਟ ਫੋਲਸਨ ਵਿਖੇ ਵੀ ਖੁੱਲ ਰਿਹਾ ਹੈ ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ। ਇਹ ਹੈ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਇਹਨੂੰ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਨ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਤੇ ਆਪਾਂ ਅਗਲੀ ਖਬਰ ਵੱਲ ਚੱਲੀਏ। ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀ ਇੱਕ ਬੜੀ ਹੁਣੇ ਕੁਛ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਵੀ ਜਿਹੜੇ GOP ਦੇ ਲਾ ਮੇਕਰਸ ਆ ਉਹ ਇੱਕ ਤਰ੍ਹਾਂ ਨਾਲ ਡਿਸਚਾਰਜ ਪਟੀਸ਼ਨ ਜਿਹੜੀ ਆ ਫਾਈਲ ਕਰਨ ਜਾ ਰਹੇ ਹੈਗੇ ਆ, ਜੋ ਕਿ ਇਮੀਗ੍ਰੇਸ਼ਨ ਇਸ਼ੂਜ਼ ਦੇ ਉੱਤੇ ਵੋਟ ਕਰੂਗੀ। ਇਹਦੇ ਵਿੱਚ ਜਿਹੜਾ ਆ ਮੇਨ GOP ਦੇ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਆ ਕਾਰਲੋਸ ਕਾਰਵੇਲੋ ਫਲੋਰੀਡਾ ਤੋਂ ਆ, ਉਹਨਾਂ ਨੇ ਮੋਸ਼ਨ ਫਾਈਲ ਕੀਤਾ ਤੇ ਉਹ ਤੋਂ ਬਾਅਦ ਨਾਲ ਹੀ ਜੁਆਇਨ ਕੀਤਾ ਗਿਆ ਰਿਪਬਲਿਕਨ ਰਿਪਰੈਜ਼ੈਂਟੇਟਿਵ ਜੈਫ ਡੈਨਹੈਮ ਕੈਲੀਫੋਰਨੀਆ ਤੋਂ, ਬਿਲ ਹਰਡ ਟੈਕਸਸ ਤੋਂ, ਮਾਰੀਓ ਡਿਆਜ਼ ਬਲਾਰਡ ਫਲੋਰੀਡਾ ਤੋਂ ਤੇ ਡੇਵਿਡ ਬਲਾਰਡੋ ਕੈਲੀਫੋਰਨੀਆ ਤੋਂ। ਉਹਦੇ ਜਿਹੜੇ ਇਨੀਸ਼ੀਅਲ ਸਪਾਂਸਰਸ ਹੈਗੇ ਆ। ਬਿਲਕੁਲ। ਸੋ ਇਸ ਪਟੀਸ਼ਨ ਨੂੰ ਜਿਹੜੀ ਡਿਸਚਾਰਜ ਪਟੀਸ਼ਨ ਤਾਂ ਹੀ
ਕਹਿੰਦੇ ਕਾਮਯਾਬ ਹੋ ਸਕੂਗੀ ਜੇ ਘੱਟੋ ਘੱਟ 30 ਜਿਹੜੇ ਰਿਪਬਲਿਕਨ ਜਿਹੜੇ ਕਿਹੜੇ ਨੀਤੀ ਘੜੇ ਆ ਇਸ ਦੇ ਉੱਤੇ ਸਾਈਨ ਕਰਨਗੇ। ਅਤੇ ਜਿਨ੍ਹਾਂ 5 ਜਾਣਿਆਂ ਦਾ ਹਰਜੋਤ ਸਿੰਘ ਜੀ ਤੁਸੀਂ ਨਾਂ ਦੱਸ ਰਹੇ ਆ, ਕਹਿੰਦੇ ਵੀ ਉਹਨਾਂ ਦੀ ਇਸ ਵਾਰ ਕਾਫੀ ਕੰਪੈਟੀਟਿਵ ਰੇਸਾਂ ਜਿਹੜੀਆਂ ਆ ਉਹ ਇਲੈਕਸ਼ਨ ਦੇ ਵਿੱਚ ਮੁੱਢ ਇਲੈਕਸ਼ਨ ਦੇ ਲਈ ਜਿਹੜੇ ਉਹ ਆ ਰਹੇ ਆ, ਅਤੇ ਉਹ ਆਪਣਾ ਕਿਤੇ ਨਾ ਕਿਤੇ ਸਟਰੋਂਗ ਜਿਹੜਾ ਆਪਣਾ ਕਹਿ ਲਓ ਵੀ ਖੇਮਾ ਆ ਉਹ ਕਰਨ ਦੀ ਇਸ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਆ। ਸੋ ਆਪਣੇ ਸਰੋਤਿਆਂ ਨੂੰ ਜੇ ਥੋੜ੍ਹਾ ਜਿਹਾ ਦੱਸਦੇ ਜਾਈਏ ਵੀ ਡਿਸਚਾਰਜ ਪਟੀਸ਼ਨ ਕੀ ਹੁੰਦੀ ਆ। ਡਿਸਚਾਰਜ ਪਟੀਸ਼ਨ ਜਿਹੜੀ ਪਾਰਲੀਮੈਂਟ ਦੇ ਵਿੱਚ US ਪਾਰਲੀਮੈਂਟ ਦੇ ਵਿੱਚ ਇੱਕ ਪ੍ਰੋਸੀਜਰ ਆ ਜਿਸ ਦੇ ਤਹਿਤ ਇੱਕ ਜਿਹੜਾ ਬਿੱਲ ਜੋ ਕਿ ਕਮੇਟੀ ਦੇ ਸਾਹਮਣੇ ਪਿਆ ਹੁੰਦਾ ਆ, ਜਿਸ ਦੀ ਕਮੇਟੀ ਦੇ ਵੱਲੋਂ ਰਿਪੋਰਟ ਜਾਰੀ ਕਰਨੀ ਹੁੰਦੀ ਆ, ਪਰ ਉਹ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਹੀ ਕਮੇਟੀ ਨੂੰ ਡਿਸਚਾਰਜ ਕਰਕੇ ਸਿੱਧਾ ਹੀ ਇਹ ਫਲੋਰ ਦੇ ਉੱਤੇ ਲਿਆਂਦਾ ਜਾਂਦਾ ਆ। ਇਸ ਬਿੱਲ ਦੇ ਉੱਤੇ ਜਿਹੜੀ ਸਿੱਧਾ ਇੱਕ ਹਿਸਾਬ ਦੇ ਨਾਲ ਵੋਟ ਅਤੇ ਡਿਸਕਸ਼ਨ ਕਰਕੇ ਜਿਹੜੀ ਵੋਟ ਆ ਉਸ ਦੇ ਵੱਲ ਆਉਂਦੀ ਆ। ਕਮੇਟੀ ਦਾ ਰੋਲ ਇਸ ਦੇ ਵਿੱਚੋਂ ਕਿਤੇ ਨਾ ਕਿਤੇ ਰੱਦ ਕਰ ਦਿੱਤਾ ਜਾਂਦਾ ਹੈ। ਸੋ ਇਸੇ ਦੇ ਚੱਲਦਿਆਂ ਜਿਹੜੇ ਖਾਸ ਕਰਕੇ ਡਰੀਮਰ ਐਕਟਸ ਨੂੰ ਲੈ ਕੇ ਜਿਹੜੀ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਬਿੱਲ ਜਿਹੜਾ ਆ ਉਹ ਕਮੇਟੀ ਦੇ ਸਾਹਮਣੇ ਪਿਆ ਹੋਇਆ ਆ, ਉਸ ਦੇ ਵਿੱਚੋਂ ਕਮੇਟੀ 'ਚੋਂ ਬਾਹਰ ਕੱਢਣ ਲਈ ਅਤੇ ਸਿੱਧਾ ਫਲੋਰ 'ਤੇ ਲਿਆਉਣ ਦੇ ਲਈ ਇਹ ਡਿਸਚਾਰਜ ਪਟੀਸ਼ਨ ਪਾਈ ਗਈ ਆ। ਜੀ ਹਾਂ, ਇਸ ਤੋਂ ਪਹਿਲਾਂ ਜਿਹੜੇ ਸਪੀਕਰ ਪੌਲ ਰਾਇਨ ਹੈਗੇ ਆ ਰਿਪਬਲਿਕਨ ਵਿਸਕੌਨਸਨ ਤੋਂ, ਅਤੇ ਮੈਜੋਰਟੀ ਲੀਡਰ ਜਿਹੜੇ ਹੈਗੇ ਕੈਵਿਨ ਮਕਾਰਥੀ ਕੈਲੀਫੋਰਨੀਆ, ਅਤੇ ਉਹਨਾਂ ਨੇ ਜਿੱਦਾਂ ਇਹ ਕੁਈਨ ਆਫ ਹਿੱਲ ਪ੍ਰਪੋਜ਼ਲ ਇਹਨੂੰ ਕਿਹਾ ਜਾਂਦਾ ਹੈ ਵੀ ਇਹਨੂੰ ਡਿਸਮਿਸ ਕੀਤਾ ਸੀ ਪਹਿਲਾਂ, ਅਤੇ ਕਿਉਂਕਿ ਉਸ ਟਾਈਮ ਦੇ ਉੱਤੇ 248 ਦੇ ਕਰੀਬ ਸਪਾਂਸਰ ਸੀਗੇ ਜਿਨ੍ਹਾਂ ਦੇ ਵਿੱਚੋਂ 52 ਰਿਪਬਲਿਕਨ ਸੀਗੇ। ਸੋ ਮੇਨ ਇਸ਼ੂ ਜਿਹੜਾ ਡਾਕਾ ਵਾਲੇ ਬਣਿਆ ਹੋਇਆ ਕਿ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਅੱਗੇ ਨਹੀਂ ਤੁਰ ਰਿਹਾ। ਪ੍ਰੈਜ਼ੀਡੈਂਟ ਟਰੰਪ ਨੇ ਵੀ ਮਾਰਚ 5 ਤੱਕ ਜਿਹੜੀ ਲਾਸਟ ਡੇਟ ਦਿੱਤੀ ਸੀ ਵੀ ਜਾਂ ਤਾਂ ਡਾਕਾ ਨੂੰ ਅਪਰੂਵ ਕਰੋ ਜਾਂ ਉਹਦੀ ਜਗ੍ਹਾ ਕੁਛ ਨਾ ਕੁਛ ਰਿਪਲੇਸ ਕੀਤਾ ਜਾਵੇ, ਪਰ ਜਿਹੜੀਆਂ ਕੋਰਟਸ ਹੈਗੀਆਂ ਆ US ਦੀਆਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਸ ਡਾਕਾ ਨੂੰ ਖਤਮ ਕਰਨ ਦਾ ਜਾਂ ਰਸੀਜਨ ਕਰਨ ਦਾ ਜਿਹੜਾ ਸੀਗਾ ਇੱਕ ਤਰ੍ਹਾਂ ਨਾਲ ਆਈਡੀਆ ਫੈਸਲਾ ਸੀ ਉਹਨੂੰ ਬਲੌਕ ਕਰ ਦਿੱਤਾ ਸੀ। ਜੀ ਬਿਲਕੁਲ। ਸੋ ਇਸੇ ਨੂੰ ਹੀ ਡਾਕਾ ਦੇ ਅਲਟਰਨੇਟਿਵ ਦੇ ਵਜੋਂ ਹੀ ਇਹ ਜਿਹੜਾ ਕੁਈਨ ਆਫ ਦਾ ਹਿੱਲ ਪ੍ਰਪੋਜ਼ਲ ਸੀ ਜਾਂ ਹੋਰ ਜਿਹੜੇ ਵੱਖੋ ਵੱਖਰੇ ਪ੍ਰਪੋਜ਼ਲ ਆ ਰਹੇ ਸੀ ਜਿਨ੍ਹਾਂ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 248 ਸਪਾਂਸਰ ਵੀ ਸੀਗੇ, ਪਰ ਉਹਨੂੰ ਜਿਹੜੇ ਰਿਪਬਲਿਕਨ ਜਿਹੜੇ ਸਪੀਕਰ ਅਤੇ ਮੈਜੋਰਟੀ ਲੀਡਰ ਉਹਨਾਂ ਨੇ ਰੱਦ ਕਰ ਦਿੱਤਾ ਸੀ। ਸੋ ਦੇਖਦੇ ਹਾਂ ਵੀ ਇਹਨਾਂ ਦੇ ਉੱਤੇ ਜਿਹੜਾ ਉਹ ਬਣੂਗਾ ਕਿ ਤਕਰੀਬਨ 7 ਲੱਖ ਦੇ ਕਰੀਬ ਜਿਹੜੇ ਡਰੀਮਰਸ ਆ, ਜਿਨ੍ਹਾਂ ਨੂੰ ਡਰੀਮਰਸ ਆਖਿਆ ਜਾਂਦਾ, ਡਾਕਾ ਦੇ ਅਧੀਨ ਜਿਹੜੀਆਂ ਉਹਨਾਂ ਨੂੰ ਇੱਥੇ ਕੰਮ ਕਰਨ ਦੇ ਲਈ ਅਤੇ ਇੱਥੇ ਲੀਗਲੀ ਰਹਿਣ ਦੀ ਸਹੂਲਤ ਜਿਹੜੀ ਅਮਰੀਕਾ ਦੇ ਵਿੱਚ ਮਿਲੀ ਹੋਈ ਆ। ਸੋ ਇਹ ਦੇਖਦੇ ਹਾਂ ਵੀ ਜਿਹੜਾ ਕੀ ਬਣਦਾ ਆ, ਅਤੇ ਕਿਤੇ ਨਾ ਕਿਤੇ ਇਹ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਈ ਲੈਜਿਸਲੇਟਰਸ ਦੇ ਦੁਆਰਾ ਵੀ ਆਈਦਰ ਤਾਂ ਇਹਨਾਂ ਨੂੰ ਪਾਥਵੇ ਟੂ ਸਿਟੀਜ਼ਨਸ਼ਿਪ ਜਿਹੜਾ ਆ ਉਹ ਦਿਖਾਇਆ ਜਾਵੇ, ਨਹੀਂ ਤਾਂ ਇੱਕ ਕੋਈ ਪੱਕਾ ਜਿਹੜਾ ਫੈਸਲਾ ਇਸ ਦੇ ਉੱਤੇ ਕਰ ਦਿੱਤਾ ਜਾਵੇ ਵੀ ਗਾਂ ਉਹ ਹੋਣਾ ਆ ਕਿ ਨਹੀਂ ਹੋਣਾ ਹੈਗਾ। ਜੀ ਅਗਲੀ ਖਬਰ ਵੱਲ ਚਲੀਏ। ਕੱਲ੍ਹ ਮੰਗਲਵਾਰ ਜਾਣੀ ਕਿ USA ਦੇ ਵਿੱਚ 4 ਸਟੇਟਾਂ ਦੇ ਵਿੱਚ ਪ੍ਰਾਇਮਰੀ ਦੀਆਂ ਇਲੈਕਸ਼ਨ ਸੀਗੀਆਂ, ਇੰਡੀਆਨਾ, ਓਹਾਇਓ, ਨਾਰਥ ਕੈਰੋਲੀਨਾ ਅਤੇ ਵੈਸਟ ਵਰਜੀਨੀਆ ਦੇ ਵਿੱਚ, ਜਿਹਦੇ ਵਿੱਚ ਕੁਛ ਕੁ ਰਿਜ਼ਲਟ ਆਏ ਹੈਗੇ ਆ, ਕੁਛ ਵਿਨਰ ਵੀ ਹੋਏ ਆ, ਕੁਛ ਕੁ ਦਾ ਲਾਸ ਵੀ ਹੋਇਆ। ਵਿਨਰਸ ਦੇ ਵਿੱਚ ਮਿਚ ਮਕੋਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਮੇਨ ਇਸ਼ੂ ਬਣੇ ਹੋਏ ਸੀ, ਖਾਸ ਕਰਕੇ ਕੋਲ ਮਾਈਨ ਦੇ ਇਸ਼ੂ ਦੇ ਉੱਤੇ। ਉਹਨਾਂ ਦੇ ਆਪੋਜ਼ਿਟ ਇੱਕ ਡੌਨ ਬਲੈਂਕਰਸ਼ਿਪ ਨਾਮ ਦਾ ਜਿਹੜਾ ਇੱਕ ਕੈਂਡੀਡੇਟ ਸੀਗਾ। ਸੋ ਜਿਹੜੇ ਮਿਚ ਮਕੋਨਲ ਆ ਉਹ ਆਪਣੀ ਜਿਹੜੀ ਆ ਪੋਜੀਸ਼ਨ ਉੱਥੇ ਹਾਈ ਰੱਖ ਸਕੇ ਹੈਗੇ ਆ ਜਿਹੜੀ ਹੈਗੀ ਆ ਸੈਨੇਟ ਦੀ ਰੇਸ ਦੇ ਲਈ ਵਰਜੀਨੀਆ ਦੇ ਵਿੱਚ। ਜੀ ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਆ ਕਾਫੀ ਵੱਡੇ ਵੱਡੇ ਗੰਭੀਰ ਜਿਹੜੇ ਆ ਹਰਜੋਤ ਸਿੰਘ ਜੀ ਦੋਸ਼ ਸੀਗੇ ਡੌਨ ਬਲੈਂਕਰਸ਼ਿਪ ਦੇ ਉੱਤੇ ਵੀ ਓਵਰਸੀਇੰਗ ਹੋਣ ਦੇ ਬਾਵਜੂਦ ਜਿਹੜੇ 29 ਮਾਈਨਰ ਆ ਉਹਨਾਂ ਦੀ ਜਿਹੜੀ ਆ ਉਹ ਮੌਤ ਹੋਈ ਸੀ, ਅਤੇ ਉਹਦੇ ਚੱਲਦਿਆਂ ਇਸ ਬੰਦੇ ਨੇ 1 ਸਾਲ ਦੀ ਸਜ਼ਾ ਵੀ ਜਿਹੜੀ ਆ ਉਹ ਕੱਟੀ ਸੀਗੀ। ਜੀ ਬਿਲਕੁਲ, 28 ਦੇ ਕਰੀਬ ਕੋਲ ਮਾਈਨ 'ਚ ਜਿਹੜੀਆਂ ਮੌਤ ਹੋਈਆਂ ਸੀਗੀਆਂ, ਅਤੇ ਪਰ ਇਹਨਾਂ ਨੇ ਜਿੱਦਾਂ ਕਾਫੀ ਨੈਗੇਟਿਵ ਕੈਂਪੇਨ ਰੱਖੀ ਸੀ ਮਿਚ ਮਕੋਨਲ ਦੇ ਅਗੇਂਸਟ, ਕਿਉਂਕਿ ਜਿਹੜੀ ਸੈਕਟਰੀ ਹੈਗੀ ਆ ਟਰਾਂਸਪੋਰਟੇਸ਼ਨ ਦੀ ਐਲੈਨ ਚਾਓ ਉਹ ਮਿਚ ਮਕੋਨਲ ਦੀ ਵਾਈਫ ਆ, ਜੋ ਕਿ ਮਿਚ ਮਕੋਨਲ US ਦੇ ਸੈਨੇਟਰ ਹੈਗੇ ਆ, ਅਤੇ ਉਸਨੇ ਇਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੀ ਮਿਚ ਮਕੋਨਲ ਦੀ ਫੈਮਿਲੀ ਹੈਗੀ ਆ ਇਹ ਵੈਲਥੀ ਚਾਈਨਾ ਪਰਸਨਸ ਦੀ ਫੈਮਿਲੀ ਹੈਗੀ ਆ।
ਜੀ ਜੀ ਤੇ ਬਾਕੀ ਵੀ ਜੇ ਆਪਾਂ ਹਰਜੋਤ ਸਿੰਘ ਜੀ ਦੇਖਦੇ ਜਾਈਏ ਕਈ ਜਗ੍ਹਾ ਦੇ ਉੱਤੇ ਜਿਹੜੇ ਉਹ ਦੇਖਿਆ ਗਿਆ ਆ, ਪਰ ਇੱਕ ਓਵਰਆਲ ਇਸ ਸਿਨਾਰੀਓ ਦੇ ਵਿੱਚ ਇਹ ਹੈਗੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਭਾਵਨਾ ਵਾਲੇ ਜਿਹੜੇ ਕਾਫੀ ਰਿਪਬਲਿਕਨ ਸੀਗੇ ਜਿਹੜੇ ਇਹ ਪ੍ਰਾਇਮਰੀਜ਼ ਦੇ ਵਿੱਚ ਸੀ, ਉਹਨਾਂ ਨੂੰ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਆ। ਸੋ ਉਹ ਹੁਣ ਨਵੰਬਰ ਦੇ ਵਿੱਚ ਦੇਖਣਗੇ ਵੀ ਕਿਸ ਤਰੀਕੇ ਦੇ ਨਾਲ ਉਹ ਅੱਗੇ ਜਿਹੜਾ ਆਪਣਾ ਖੇਮੇ ਨੂੰ ਲੈ ਕੇ ਜਾਣਗੇ ਤੇ ਰਾਸ਼ਟਰਪਤੀ ਟਰੰਪ ਕੀ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਕੀ ਉਹਨਾਂ ਦੀਆਂ ਇਲੈਕਸ਼ਨਸ ਦੇ ਵਿੱਚ ਆ ਕੇ ਉਹ ਸਾਥ ਦੇਣਗੇ। 3 ਜਿਹੜੀਆਂ ਸੈਨੇਟ ਦੀਆਂ ਜਿਹੜੀਆਂ ਰੇਸਿਸ ਆ ਉਹਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਰਹੂਗੀ, ਖਾਸ ਕਰਕੇ ਉਦੋਂ ਜਦੋਂ ਮੈਜੋਰਟੀ ਸਿਰਫ ਇੱਕ ਜਿਹੜੀ ਵੋਟ ਦੇ ਉੱਤੇ ਆ ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਦੇ ਦਰਮਿਆਨ ਸਿਰਫ ਫਾਸਲਾ ਹੈਗਾ ਆ। ਜੀ ਕਹਿੰਦੇ ਵੀ ਬੜਾ ਕਿਸੇ ਨੂੰ ਲੂਜ਼ ਜਾਂ ਵਿਨ ਨਹੀਂ ਹੋਇਆ, ਜਿੱਦਾਂ ਹੀ ਦੋਨੋਂ ਪਾਰਟੀਆਂ ਚਾਹੁੰਦੀਆਂ ਸੀ ਡੈਮੋਕ੍ਰੇਟ ਤੇ ਰਿਪਬਲਿਕਨ, ਉਸੇ ਹਿਸਾਬ ਦੇ ਨਾਲ ਜਿਹੜਾ ਹੋਇਆ ਹੈਗਾ ਆ ਵੀ ਜਿੱਥੇ ਜਿੱਥੇ ਰਿਪਬਲਿਕਨਾਂ ਦਾ ਆਸ ਸੀਗੀ ਵੀ ਜਿੱਤੂਗੇ ਉਹ ਜਿੱਤ ਗਏ ਆ, ਜਿੱਥੇ ਜਿੱਥੇ ਡੈਮੋਕ੍ਰੇਟਸ ਦੀ ਸੀਗੀ ਉਹ ਜਿੱਤ ਗਏ ਹੈਗੇ ਆ। ਜੀ ਅਗਲੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ। ਅਕਸਰ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਟਰੈਵਲ ਕਰਦੇ ਨੇ ਹਵਾਈ ਜਹਾਜ਼ ਦੇ ਜ਼ਰੀਏ, ਤੇ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਸਮੇਂ ਤੋਂ ਇਹ ਜਿਹੜਾ ਚੱਲਣ ਲਗਾਤਾਰ ਵੱਧਦਾ ਜਾ ਰਿਹਾ ਆ ਵੀ ਜਿਹੜੀਆਂ ਏਅਰਲਾਈਨਸ ਆ ਉਹ ਲਗਾਤਾਰ ਜਿਹੜੀਆਂ ਬੈਗ ਫੀਸ ਆ ਉਹ ਆਈਦਰ ਵਧਾ ਰਹੀਆਂ। ਜੇ ਕੋਈ ਫ੍ਰੀ ਹੁੰਦਾ ਸੀ ਬੈਗ ਉਹ ਬੰਦ ਕਰਕੇ ਜਾਂ ਉਹ ਨੰਬਰ ਘਟਾ ਰਹੇ ਆ ਤੇ ਜਾਂ ਉਹ ਫੀਸਾਂ ਜਿਹਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਾਂ ਨਵੀਆਂ ਫੀਸਾਂ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਆ। ਕਹਿੰਦੇ ਪਿਛਲਾ ਸਾਲ US ਏਅਰਲਾਈਨਸ ਦੇ ਲਈ ਬੜਾ ਹੀ ਸ਼ਾਨਦਾਰ ਜਿਹੜਾ ਇਸ ਤਰੀਕੇ ਦੇ ਲਈ ਲਿਆ, ਖਾਸ ਕਰਕੇ ਬੈਗ ਫੀਸ ਨੂੰ ਲੈ ਕੇ। 15.5 ਬਿਲੀਅਨ ਡਾਲਰ ਜਿਹੜਾ US ਏਅਰਲਾਈਨਸ ਨੇ ਪਿਛਲੇ ਸਾਲ ਦੇ ਵਿੱਚ ਕਮਾਈ ਕੀਤੀ ਆ, ਜਿਨ੍ਹਾਂ ਦੇ ਵਿੱਚੋਂ 4.6 ਬਿਲੀਅਨ ਡਾਲਰ ਉਹ ਬੈਗ ਦੀ ਫੀਸ ਆ, ਬੈਗੇਜ ਲਗੇਜ ਫੀਸ ਆ, ਉਸ ਦੇ ਨਾਲ ਜਿਹੜਾ ਆ ਉਹ ਦੇਖਿਆ ਗਿਆ। ਇਹ 23 ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਏਅਰਲਾਈਨਸ ਆ ਉਹਨਾਂ ਦੇ ਕੰਬਾਈਨਡ ਟੈਕਸ ਪ੍ਰੋਫਿਟ ਜਿਹੜੇ ਦੇਖੇ ਗਏ ਆ ਤੇ ਲਗਾਤਾਰ 5ਵੇਂ ਸਾਲ ਦੇ 5 ਸਾਲ ਹੋ ਗਏ ਇਹਨਾਂ ਨੂੰ ਵਧੀਆ ਜਿਹੜੀ ਕਮਾਈ ਆ ਉਹ ਕਰਦੇ ਜਾ ਰਹੇ ਆ। ਸਤੰਬਰ 11 2001 ਤੋਂ ਬਾਅਦ ਜਦੋਂ ਅਮਰੀਕਾ ਦੀ ਧਰਤੀ ਦੇ ਉੱਤੇ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਇੱਕ ਦਹਾਕਾ ਜਿਹੜੀਆਂ ਏਅਰਲਾਈਨਸ ਆ ਉਹ ਲਾਸ ਦੇ ਵਿੱਚ ਜਿਹੜੀਆਂ ਰਹੀਆਂ ਸੀ ਤੇ ਪਿਛਲੇ 5 ਸਾਲ ਹੋ ਗਏ ਆ ਉਹ ਵਧੀਆ ਹੁਣ ਥੋੜ੍ਹਾ ਬਹੁਤਾ ਰੀਬਾਊਂਡ ਕੀਤੀਆਂ ਨੇ ਤੇ ਲੋਕਾਂ ਦਾ ਇੱਕ ਵਾਰੀ ਫਿਰ ਏਅਰਲਾਈਨਸ ਦੇ ਉੱਤੇ ਕਹਿ ਲਓ ਵੀ ਭਰੋਸਾ ਆ ਲਗਾਤਾਰ ਹੁਣ ਹੌਲੀ ਹੌਲੀ ਦੁਬਾਰਾ ਵੱਧ ਰਿਹਾ ਆ, ਪਰ ਉਹ ਹੁਣ ਉਸ ਦਾ ਜਿਹੜਾ ਕਹਿ ਲਓ ਵੀ ਫਾਇਦਾ ਵੀ ਚੱਕ ਰਹੇ ਆ ਬੈਗ ਫੀਸ, ਲਗੇਜ ਫੀਸ ਤੇ ਹੋਰ ਕਈ ਤਰੀਕੇ ਦੀਆਂ ਫੀਸ ਆ ਉਸ ਦੇ ਵਿੱਚ ਪਾ ਕੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਈਬੋਲਾ ਇੱਕ ਤਰ੍ਹਾਂ ਦੀ ਜਿਹੜੀ ਐਪੀਡੈਮਿਕ ਫੈਲੀ ਸੀਗੀ ਅੱਜ ਤੋਂ ਕਈ ਸਾਲ ਪਹਿਲਾਂ ਕੋਂਗੋ ਦੇ ਵਿੱਚ, ਉਹ ਦੁਬਾਰਾ ਕੀ ਫਿਰ ਉੱਥੇ ਆ ਰਹੀ ਹੈਗੀ ਆ ਵੀ ਉਦੋਂ ਰਹੀ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਸੋਚ ਰਹੇ ਆ ਵੀ ਅਸੀਂ ਕਿੰਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਇਹਨਾਂ ਮੁਲਕਾਂ ਨੂੰ ਦੇ ਰਹੇ ਹੈਗੇ ਆ ਤੇ ਇਹ ਜਿਹੜੀ ਏਡ ਹੈਗੀ ਆ ਇਸ ਤਰ੍ਹਾਂ ਦੀ ਇਹਨੂੰ ਬੰਦ ਕੀਤਾ ਜਾਵੇ। 2 ਸਾਲ ਪਹਿਲਾਂ ਹਰਜੋਤ ਸਿੰਘ ਜੀ ਇਬੋਲਾ ਵਾਇਰਸ ਦਾ ਜਿਹੜਾ ਆਊਟਬ੍ਰੇਕ ਦਾ ਕਿੰਨਾ ਜ਼ਿਆਦਾ ਉਦੋਂ ਰੌਲਾ ਪਿਆ ਸੀਗਾ ਵੀ ਅਮਰੀਕਾ ਦੇ ਵਿੱਚ ਨਾ ਆ ਜਾਵੇ, ਕੀ ਬਣ ਜਾਊਗਾ। ਕੋਈ ਡਾਕਟਰ ਕੋਈ ਜਿਹੜਾ ਵੀ ਕੋਈ ਅਫਰੀਕਾ ਤੋਂ ਆ ਰਿਹਾ ਸੀਗਾ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚੋਂ ਅਫਰੀਕਾ ਦੇ, ਵੀ ਉਹਨਾਂ ਨੂੰ ਉੱਥੇ ਹੀ ਰੋਕਿਆ ਜਾ ਰਿਹਾ ਸੀਗਾ, ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾ ਰਿਹਾ ਸੀ। ਤੇ ਹੁਣ ਜਿਹੜੇ 17 ਬੰਦੇ ਕਹਿੰਦੇ ਆਲਰੇਡੀ DRC ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਜਿਹੜੇ ਉਹ ਮਾਰੇ ਜਾ ਚੁੱਕੇ ਆ ਇਬੋਲਾ ਵਾਇਰਸ ਦੇ ਕਰਕੇ। ਤੇ ਇਹ ਆਊਟਬ੍ਰੇਕ ਲਗਾਤਾਰ ਜਿਹੜੀ ਉਹ ਵੱਧ ਰਹੀ ਆ। 21 ਜਣੇ ਆਲਰੇਡੀ ਇਸ ਦੇ ਨਾਲ ਜਿਹੜੇ ਪ੍ਰਭਾਵਿਤ ਆ ਉਹ ਹੋ ਚੁੱਕੇ ਨੇ। ਬਿਲਕੁਲ 1976 ਦੇ ਵਿੱਚ ਪਹਿਲੀ ਵਾਰੀ ਜਿਹੜੀ ਈਬੋਲਾ ਨਾਮ ਦੀ ਜਿਹੜੀ ਬਿਮਾਰੀ ਸੀ ਇਹ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਆਈ ਸੀਗੀ। ਇੱਕ ਛੋਟਾ ਜਿਹਾ ਪਿੰਡ ਜੰਬੂਕੂ ਨਾਮ ਦਾ ਉਹਦੇ ਵਿੱਚ ਆਈ ਸੀ ਤੇ ਹੁਣ ਕਹਿੰਦੇ ਪਈ ਉਸ ਤੋਂ ਬਾਅਦ ਕਿੰਨੀ ਵਾਰੀ ਐਟਲੀਸਟ 9 ਵਾਰੀ ਉਸ ਜਿਹੜਾ ਮੁਲਕ ਆ ਉਹਦੇ ਵਿੱਚ ਇਹ ਡਿਸੀਜ਼ ਆਈ ਹੈਗੀ ਆ ਤੇ ਹੁਣ 42 ਸਾਲਾਂ ਬਾਅਦ ਫਿਰ ਈਬੋਲਾ ਜਿਹੜੀ ਆ ਇੱਕ ਛੋਟਾ ਜਿਹਾ ਟਾਊਨ ਆ ਉੱਥੇ ਫਿਰ ਜਿਹੜੀ ਇਹ ਡਿਸੀਜ਼ ਆਈ ਹੈਗੀ ਆ। ਤੇ ਜਦੋਂ ਕਿ ਬਹੁਤ ਸਾਰੇ ਮੁਲਕ ਇਹ ਸੋਚ ਰਹੇ ਆ ਵੀ ਸ਼ਾਇਦ ਇਹ ਬਿਮਾਰੀ ਮੁੜ ਕੇ ਨਾ ਆਵੇ ਤੇ ਇਹਦੀ ਫੰਡਿੰਗ ਜਿਹੜੀ ਹੈਲਥ ਡਿਪਾਰਟਮੈਂਟ ਵੱਲੋਂ ਕੱਟਣ ਦੀ ਟਰਾਈ ਹੋ ਰਹੀ ਸੀ। ਤੇ ਵੈਸਟ ਅਫਰੀਕਾ ਦੇ ਵਿੱਚ ਈਬੋਲਾ ਜਿਹੜੀ ਐਪੀਡੈਮਿਕ ਹੈਗੀ ਆ ਉਹਦੇ ਹੁਣ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਕਹਿੰਦੇ ਵੀ 2014 ਤੋਂ ਲੈ ਕੇ 2016 ਤਾਈਂ 28,000 ਲੋਕ ਜਿਹੜੇ ਆ ਇਹਦੇ ਨਾਲ ਮਰੇ ਹੈਗੇ ਆ। ਨਹੀਂ ਇਨਫੈਕਟ 28,000 ਹੋਏ ਆ ਤੇ 11,000 ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ।
ਲਗਾਤਾਰ ਕਹਿੰਦੇ ਕੁਝ ਕੁ ਸਾਲਾਂ ਬਾਅਦ ਹੀ ਜਿਹੜੇ ਆ ਪੀਰੀਓਡਿਕਲੀ ਜਿਹੜੇ ਇਬੋਲਾ ਦਾ ਆਊਟਬ੍ਰੇਕ ਜਿਹੜਾ ਉੱਥੇ ਹੋ ਰਿਹਾ ਆ, ਅਤੇ ਜਿੱਦਾਂ ਤੁਸੀਂ ਵੀ ਇਸ਼ਾਰਾ ਕੀਤਾ ਵੀ ਬਹੁਤ ਜਿਹੜੀਆਂ ਫੰਡਿੰਗਸ ਆ ਖਾਸ ਕਰਕੇ ਅਮਰੀਕਾ ਵੱਲੋਂ ਅਜਿਹੇ ਮੁਲਕਾਂ ਨੂੰ ਲੈ ਕੇ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ ਨੇ। ਸੋ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਨੂੰ ਕਿੱਦਾਂ ਜਿਹੜਾ ਉਹ ਦੇਖਿਆ ਜਾਊਗਾ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ WHO ਆ, ਉਹ ਜਿਹੜੀ ਆ ਕਿਸ ਤਰੀਕੇ ਨਾਲ ਇਸ ਦੇ ਉੱਤੇ ਕੰਮ ਜਿਹੜੀ ਆ ਉਹ ਕਰ ਸਕੂਗੀ। ਜੀ ਬਿਲਕੁਲ, $252 ਮਿਲੀਅਨ ਦੀ ਕਹਿੰਦੇ ਜਿਹੜੀ ਆ ਏਡ ਜਾਂਦੀ ਸੀਗੀ, ਜੋ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਾਂਗਰਸ ਨੂੰ ਕਿਹਾ ਸੀ ਵੀ ਇਹ ਏਡ ਜਿਹੜੀ ਆ ਇਹਨੂੰ ਬੰਦ ਕਰੋ, ਅਸੀਂ ਬਹੁਤ ਜ਼ਿਆਦਾ ਐਕਸੈਸਿਵ ਸਪੈਂਡਿੰਗ ਕਰ ਰਹੇ ਹੈਗੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੰਡੀਆ ਦੀ ਜਿਹੜੀ ਇੱਕ ਈ-ਕਾਮਰਸ ਕੰਪਨੀ ਹੈਗੀ ਆ ਫਲਿੱਪਕਾਰਟ, ਜਿੱਦਾਂ ਇੱਥੇ ਐਮਾਜ਼ੋਨ ਆ, ਵਾਲਮਾਰਟ ਨੇ ਉਸ ਦਾ 77% ਹਿੱਸਾ ਜਿਹੜਾ $16 ਬਿਲੀਅਨ ਦੇ ਵਿੱਚ ਜਿਹੜਾ ਆ ਉਹ ਖਰੀਦ ਲਿਆ ਆ, 77%। ਕਹਿੰਦੇ ਵੀ ਇਹ ਜਿਹੜੀ ਈ-ਕਾਮਰਸ ਮਾਰਕੀਟ ਇੰਨੀ ਕੁ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ ਵੀ ਕਹਿੰਦੇ ਅਗਲੇ ਇੱਕ ਦਹਾਕੇ ਦੇ ਵਿੱਚ ਇਹ ਜਿਹੜੀ ਮਾਰਕੀਟ ਦੀ ਕੀਮਤ $200 ਬਿਲੀਅਨ ਦੀ ਜਿਹੜੀ ਆ ਉਹ ਹੋ ਜਾਊਗੀ। ਇੰਨੇ ਲੋਕਾਂ ਨੇ ਈ-ਕਾਮਰਸ ਦੇ ਉੱਤੇ ਜਿਹੜਾ ਆ ਉਹ ਕਹਿ ਲਓ ਵੀ ਆਪਣਾ ਰੱਖ ਲਿਆ ਆ, ਕੰਮ ਕਰ ਰਹੇ ਆ। ਸੋ ਫਲਿੱਪਕਾਰਟ ਗਰੁੱਪ ਜਿਸ ਦਾ ਫਾਊਂਡਰ ਬਿੰਨੀ ਬਾਂਸਲ ਆ, ਉੱਥੇ ਦਾ ਜਿਹੜਾ ਇੰਡੀਆ ਦਾ ਬੰਦਾ ਆ ਜਿਹੜਾ, ਇਸ ਨੇ ਜਿਹੜੀ ਇਹ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਆ ਵੀ ਵਾਲਮਾਰਟ ਨੇ 77% ਹਿੱਸਾ ਜਿਹੜਾ ਫਲਿੱਪਕਾਰਟ ਦਾ $16 ਬਿਲੀਅਨ ਦੇ ਵਿੱਚ ਜਿਹੜਾ ਉਹ ਖਰੀਦਿਆ ਆ। ਅਤੇ ਕਿਉਂਕਿ ਤੁਸੀਂ ਦੇਖੋ ਵੀ ਜਿੰਨੀ ਆਬਾਦੀ ਉੱਥੇ ਹੈਗੀ ਆ ਅਤੇ ਜਿੰਨਾ ਉੱਥੇ ਹੁਣ ਡਿਜੀਟਲ ਇੰਡੀਆ ਦਾ ਰੌਲਾ ਹੈਗਾ ਆ, ਬਹੁਤ ਸਾਰੇ ਲੋਕ ਹੁਣ ਇਹ ਚੀਜ਼ਾਂ ਨੂੰ ਘਰੇ ਔਨਲਾਈਨ ਜਿਹੜੇ ਮੰਗਵਾਉਂਦੇ ਆ, ਪਰ ਸਭ ਨੂੰ ਪਤਾ ਵੀ ਬਹੁਤ ਵਾਰੀ ਜਿਹੜਾ ਉੱਥੇ ਕੰਮ ਖਰਾਬ ਵੀ ਜਿਹੜਾ ਉਹ ਕਰ ਦਿੱਤਾ ਜਾਂਦਾ, ਕਈ ਇੱਟਾਂ ਹੀ ਜਿਹੜੀਆਂ ਉੱਥੇ ਘੱਲ ਦਿੱਤੀਆਂ ਜਾਂਦੀਆਂ, ਲੋਕਾਂ ਨੂੰ ਵਿਚਾਰਿਆਂ ਨੇ ਪੈਸੇ ਖਰਚੇ ਹੁੰਦੇ ਆ। ਪਰ ਫਿਰ ਵੀ ਵਾਲਮਾਰਟ ਆ ਉਹ ਚਾਹੁੰਦੀ ਆ ਕਿਤੇ ਨਾ ਕਿਤੇ ਵੀ ਸਾਡੇ ਲਈ ਵੀ ਜਿਹੜੇ ਰਾਹ ਇੰਡੀਆ ਦੀ ਈ-ਕਾਮਰਸ ਮਾਰਕੀਟ ਦੇ ਵਿੱਚ ਜਿਹੜਾ ਉਹ ਖੁੱਲ੍ਹੇ। ਸੋ 35% ਜਿਹੜੀ ਲਗਾਤਾਰ ਵਾਧਾ ਹਰ ਸਾਲ ਦੇ ਵਿੱਚ ਈ-ਕਾਮਰਸ ਮਾਰਕੀਟ ਦੇ ਵਿੱਚ ਇੰਡੀਆ ਦੇ ਵਿੱਚ ਦੇਖਿਆ ਜਾ ਰਿਹਾ। ਸੋ ਬਹੁਤ ਵੱਡੀ ਇੱਕ ਮਾਰਕੀਟ ਜਿਹੜੀ ਆ ਉਹ ਬਣੀ ਹੋਈ ਆ, ਅਤੇ ਵਾਲਮਾਰਟ ਨੇ ਆਪਣੇ ਵੱਲੋਂ ਪਹਿਲ ਕਦਮੀ ਕੀਤੀ ਆ ਅਤੇ ਉਹਨਾਂ ਨੇ ਇਸ ਫਲਿੱਪਕਾਰਟ ਨੂੰ ਖਰੀਦਿਆ। ਐਮਾਜ਼ੋਨ ਆਪਣੇ ਪੱਧਰ ਦੇ ਉੱਤੇ ਆਲਰੇਡੀ ਉੱਥੇ ਜਿਹੜਾ ਕੰਮ ਚਲਾ ਰਿਹਾ, ਪਰ ਉਹ ਇੰਨੇ ਜ਼ਿਆਦਾ ਸਕਸੈਸਫੁਲ ਉੱਥੇ ਹੈ ਨਹੀਂ। ਬਿਲਕੁਲ। ਸੋ ਕਹਿੰਦੇ ਵੀ ਜਿਹੜੇ ਇੰਡੀਆ ਦੀ ਪਾਪੂਲੇਸ਼ਨ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਨਲਾਈਨ ਜਾ ਰਹੀ ਹੈਗੀ ਆ, ਪਰ ਸਟਿਲ ਕਹਿੰਦੇ ਵੀ ਬਹੁਤ ਹੀ ਛੋਟੀ ਜਿਹੀ ਪਾਪੂਲੇਸ਼ਨ ਆ ਜਿਹੜੀ ਆਨਲਾਈਨ ਸ਼ਾਪਿੰਗ ਕਰਦੀ ਹੈਗੀ ਆ। ਪਰ ਵਾਲਮਾਰਟ ਨੇ ਕਾਫੀ ਜਿਹੜਾ ਵੱਡੇ ਅਮਾਊਂਟ ਦੇ ਵਿੱਚ ਜਿਹੜਾ ਇਹ ਬਾਈ ਕੀਤਾ ਹੈਗਾ ਆ ਇਸ ਕੰਪਨੀ ਨੂੰ, ਫਲਿੱਪਕਾਰਟ ਨੂੰ। ਪਰ ਜਿਹੜਾ ਐਮਾਜ਼ੋਨ ਆ ਉਹ ਵੀ ਕਹਿੰਦੇ ਵੀ ਗੈਪ ਨਹੀਂ ਛੱਡ ਰਿਹਾ ਹੈਗਾ, ਐਮਾਜ਼ੋਨ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਇੰਡੀਆ ਦੇ ਵਿੱਚ ਜਾ ਰਿਹਾ ਹੈਗਾ ਆ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਫਲਿੱਪਕਾਰਟ ਆ ਉਹ ਸਟਿਲ ਇੰਡੀਆ ਦੇ ਵਿੱਚ ਮਾਰਕੀਟ ਲੀਡਰ ਹੈਗਾ ਆ, ਤੇ ਐਮਾਜ਼ੋਨ ਉਸ ਤੋਂ ਪਿੱਛੇ ਹੈਗਾ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਾਰਜੀਆ ਤੋਂ ਖਬਰ ਆ ਰਹੀ ਹੈ, ਬੜਾ ਇੱਕ ਘਿਨਾਉਣਾ ਕੰਮ ਆ ਵੀ ਇੱਕ ਆਪਣੀ ਮਾਂ ਦਾ ਅਤੇ ਧੀ ਦੇ ਰਿਸ਼ਤੇ ਨੂੰ ਇਸ ਬੀਬੀ ਨੇ ਤਾਰ-ਤਾਰ ਕਰ ਦਿੱਤਾ। ਇਸ ਬੀਬੀ ਨੇ ਪਿਛਲੇ ਦਿਨਾਂ ਦੇ ਵਿੱਚ ਮੰਨਿਆ ਆ, ਮੌਰਗਨ ਸਮਰਲਿਨ ਇਸ ਦਾ ਨਾਂ ਆ, ਵੀ ਉਸਨੇ ਆਪਣੀ 5 ਤੇ 6 ਸਾਲ ਦੀ ਕੁੜੀਆਂ ਦੇ ਨਾਲ ਜਾਣ ਬੁੱਝ ਕੇ ਜਿਹੜਾ ਆ ਉਹ ਰੇਪ ਕਰਵਾਇਆ ਪੈਸਿਆਂ ਦੀ ਖਾਤਰ। ਇਹ ਦੇਖੋ ਇੰਨਾ ਘਿਨਾਉਣਾ ਕੰਮ ਜਿਹੜਾ ਆ ਉਸ ਨੂੰ ਕੀਤਾ ਆ, ਅਤੇ ਹੁਣ ਉਸੇ ਹੀ ਚੀਜ਼ ਦੇ ਵਿੱਚ ਚੱਲਦਿਆਂ ਇਸ ਨੇ ਆਪਣੀ ਦੋਸ਼ਾਂ ਨੂੰ ਕਬੂਲ ਕੀਤਾ ਆ, ਅਤੇ ਹੁਣ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਵੀ ਕਿੱਡਾ ਘਿਨਾਉਣਾ ਕੰਮ ਆ, ਕੀ ਤੁਸੀਂ ਜਿਹੜਾ ਉਹ ਸੋਚ ਰਹੇ ਆ ਅਤੇ ਕੀ ਇਹ ਕਰ ਰਹੇ ਆ। ਇਸ ਬੀਬੀ ਨੇ ਇੰਨਾ ਘਿਨਾਉਣਾ ਕੰਮ ਕੀਤਾ ਹੈ। ਜਾਰਜੀਆ ਤੋਂ ਇਹ ਖਬਰ ਜਿਹੜੀ ਆ ਰਹੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਾਪਾਨ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ US ਦਾ ਜਿਹੜਾ ਨੇਵੀ ਦਾ ਜਿਹੜਾ ਜਹਾਜ਼ ਸੀਗਾ USS ਫਿਟਜ਼ਜਰਾਲਡ, ਅਤੇ ਉਹ ਕ੍ਰੈਸ਼ ਹੋਇਆ ਸੀ। ਉਹਦੇ ਵਿੱਚ ਕੁਛ ਡੈਮੇਜ ਵੀ ਕਾਫੀ ਹੋਇਆ ਸੀ। ਸੋ ਉਹਦੇ ਸੰਬੰਧ ਦੇ ਵਿੱਚ ਇੱਕ US ਦਾ ਨੇਵੀ ਆਫੀਸਰ ਜਿਹੜਾ ਹੈਗਾ ਆ ਉਹਨੂੰ ਹੁਣ ਗਿਲਟੀ ਕਰਾਰ ਕੀਤਾ ਗਿਆ ਹੈਗਾ, ਤੇ ਉਹਨੂੰ ਜਿਹੜਾ ਆ ਕਹਿੰਦੇ ਵੀ 3 ਮਹੀਨਿਆਂ ਦੀ ਉਹਦੀ ਜਿਹੜੀ ਤਨਖਾਹ ਅੱਧੀ ਦਿੱਤੀ ਜਾਊਗੀ, ਪਲੱਸ ਜਿਹੜਾ ਲੈਟਰ ਆਫ ਰੈਪਰੀਮੈਂਡ ਦਿੱਤਾ ਗਿਆ ਹੈਗਾ। ਸੋ 4 ਆਫੀਸਰਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਗਿਲਟੀ ਹੋਇਆ ਲੱਭਿਆ ਗਿਆ, ਦੋਸ਼ੀ ਪਾਇਆ ਗਿਆ ਸੀ, ਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਜਿਹੜੀ ਆ ਆਲਰੇਡੀ ਸਜ਼ਾ ਦਿੱਤੀ ਗਈ ਹੈਗੀ ਆ।
ਜੀ ਜੀ। ਅਗਲੀ ਜਿਹੜੀ ਖਬਰ ਜਿਹੜੀ ਆ ਰਹੀ ਆ ਅਫਗਾਨਿਸਤਾਨ ਤੋਂ, ਉੱਥੇ ਕਹਿੰਦੇ ਆ ਵੀ ਜਿਹੜੇ ਅੱਤਵਾਦੀਆਂ ਨੇ 15 ਜਾਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਆ। ਇਹ ਹੁਣੇ ਰੀਸੈਂਟਲੀ ਜਿਹੜੀ ਖਬਰ ਆ ਰਹੀ ਆ, ਅੱਧਾ ਘੰਟਾ ਪਹਿਲੋਂ ਦੀ ਜਿਹੜੀ ਇਹ ਖਬਰ ਆ। ਕਾਬੁਲ ਦੇ ਵਿੱਚ ਇਹ ਇਸ ਟਾਈਮ ਹਮਲੇ ਦੀ ਗੱਲ ਹੋਈ ਆ। ਤਾਲਿਬਾਨ ਲਗਾਤਾਰ ਕਹਿੰਦੇ ਆਪਣਾ ਉੱਥੇ ਕੰਟਰੋਲ ਆ ਉਸ ਨੂੰ ਵਧਾ ਰਿਹਾ ਆ, ਅਤੇ ਉਸੇ ਚੱਲਦੇ ਉਸਨੇ ਜਿਹੜੇ ਹੋਰ ਹਮਲੇ ਜਿਹੜੇ ਆ ਉੱਥੇ ਕੀਤੇ ਆ। 15 ਜਣਿਆਂ ਦੀ ਮੌਤ ਹੋਈ ਆ। ਅਤੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਉੱਥੋਂ ਆ ਰਹੀ ਸੀ, ਜਿਸ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਸੀ। ਕਹਿੰਦੇ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਹੈਗੇ ਆ, ਉੱਥੇ ਤਾਲਿਬਾਨ ਨੂੰ ਇੱਕ ਅਧਿਕਾਰਤ ਤੌਰ ਦੇ ਉੱਤੇ ਪੋਲੀਟੀਕਲ ਪਾਰਟੀ ਦੇ ਵਜੋਂ ਜਿਹੜੇ ਆ ਉਸ ਨੂੰ ਮਾਨਤਾ ਦੇਣ ਜਾ ਰਹੇ ਆ, ਅਤੇ ਉਹ ਸ਼ਾਇਦ ਇਲੈਕਸ਼ਨ ਵੀ ਜਿਹੜੀਆਂ ਆ ਉਹ ਲੜ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ। ਅਤੇ ਬਹੁਤ ਸਾਰੇ ਫੌਜੀ ਇਹ ਸੋਚ ਰਹੇ ਆ ਵੀ ਅਸੀਂ ਆਪਣੀਆਂ ਜਾਨਾਂ ਜਿਹੜੀਆਂ ਉਹ ਐਵੇਂ ਹੀ ਗਵਾਈਆਂ ਤਾਲਿਬਾਨ ਦੇ ਖਿਲਾਫ ਜਿਹੜੇ ਉਹ ਲੜ ਕੇ, ਵੀ ਅੱਜ ਤੁਸੀਂ ਉਹਨਾਂ ਨੂੰ ਹੁਣ ਪੋਲੀਟੀਕਲ ਪਾਰਟੀ ਦਾ ਜਿਹੜਾ ਆ ਉਹ ਦਰਜਾ ਉੱਥੇ ਦੇ ਰਹੇ ਹੋ। ਸੋ ਇਹ ਕਿਤੇ ਨਾ ਕਿਤੇ ਪਤਾ ਨਹੀਂ ਵੀ ਕੀ ਸੋਚ ਕੇ ਜਿਹੜੇ ਆ ਉੱਥੋਂ ਦੇ ਲੱਗੇ ਹੋਏ ਆ, ਕਿਉਂਕਿ ਹਰਜੋਤ ਸਿੰਘ ਜੀ ਕਿੰਨੇ ਸਾਲ ਜਿਹੜੇ ਹੋ ਗਏ ਅਮਰੀਕਾ ਨੂੰ ਅਫਗਾਨਿਸਤਾਨ ਦੇ ਵਿੱਚ ਉੱਥੋਂ ਦੇ ਫੌਜੀਆਂ ਨੂੰ ਉੱਥੇ ਉਹਨੂੰ ਖੇਹ ਖਾਂਦੇ ਹੋਈ ਇੱਕ ਹਿਸਾਬ ਦੇ ਨਾਲ ਵੀ ਲੱਭਾ ਤਾਂ ਉਹਨਾਂ ਨੂੰ ਉੱਥੋਂ ਇੱਕ ਹਿਸਾਬ ਦੇ ਨਾਲ ਕੁਛ ਵੀ ਨਾ। ਜਿਹੜਾ ਉਸਾਮਾ ਸੀ ਉਹਦਾ ਉਹਨਾਂ ਦੇ ਗੁਆਂਢੀ ਮੁਲਕ ਉਹਨੂੰ ਜਾ ਕੇ ਲੱਭਿਆ ਸੀਗਾ ਪਾਕਿਸਤਾਨ ਦੇ ਵਿੱਚ, ਉੱਥੋਂ ਜਾ ਕੇ ਲੱਭ ਕੇ ਉਹਨੂੰ ਮਾਰ ਵੀ ਦਿੱਤਾ, ਜਿਸ ਦੀ ਲਾਸ਼ ਵੀ ਜਿਹੜੀ ਕਿਸੇ ਨੂੰ ਜਿਹੜੀ ਉਹ ਨਹੀਂ ਦਿਖਾਈ ਗਈ। ਕਹਿੰਦੇ ਸਮੁੰਦਰ ਦੇ ਵਿੱਚ ਸੁੱਟਦੀ, ਉਸ ਦੇ ਉੱਤੇ ਵੀ ਬੜੇ ਪ੍ਰਸ਼ਨ ਚਿੰਨ੍ਹ ਨੇ ਕਈ ਲੋਕਾਂ ਦੇ ਵੀ ਇਹ ਹੋ ਕੀ ਰਿਹਾ ਆ। ਸੋ ਫੌਜੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਿਹਾ, ਖਾਸ ਕਰਕੇ ਉਦੋਂ ਵੀ ਜੇ ਤਾਲਿਬਾਨ ਨੂੰ ਉੱਥੇ ਦੀ ਇੱਕ ਰਾਜਸੀ ਪਾਰਟੀ ਦੀ ਮਾਨਤਾ ਮਿਲ ਜਾਂਦੀ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਅੱਜ ਟਵੀਟ ਕੀਤਾ ਹੈਗਾ ਵੀ ਜਿਹੜੀ ਫੇਕ ਨਿਊਜ਼ ਆ, ਜਿਹੜੇ ਹਮੇਸ਼ਾ ਹੀ ਉਹ ਜਿਹੜੇ ਕਈ ਮੀਡੀਆ ਆਊਟਲੈਟਸ ਆ ਜੋ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ, ਜੋ ਨੈਗੇਟਿਵ ਜਿਹੜੇ ਉਹਨਾਂ ਦੇ ਪੁਆਇੰਟਸ ਹੈਗੇ ਉਹਨਾਂ ਨੂੰ ਉਭਾਰਦੇ ਹੈਗੇ ਆ, ਉਹ ਕਹਿੰਦੇ ਆ ਵੀ ਉਹ ਫੇਕ ਨਿਊਜ਼ ਵਰਕਿੰਗ ਓਵਰ ਟਾਈਮ, ਅਤੇ ਸਾਨੂੰ ਉਹਨਾਂ ਦੀ ਜਿਹੜੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਕ੍ਰੈਡੈਂਸ਼ੀਅਲ ਆ ਉਹ ਵਾਪਸ ਲੈ ਲੈਣੇ ਚਾਹੀਦੇ ਹੈਗੇ ਆ। ਕਹਿੰਦੇ ਵੀ ਇਕੋਨਮੀ ਐਡੀ ਗੁੱਡ ਚੱਲ ਰਹੀ ਆ, ਇੰਨਾ ਕੁਛ ਵਧੀਆ ਹੋ ਰਿਹਾ, ਅਤੇ 91% ਜਿਹੜਾ ਨੈਟਵਰਕ ਨਿਊਜ਼ ਆ ਉਹ ਮੇਰੇ ਬਾਬਤ ਨੈਗੇਟਿਵ ਹੈਗਾ ਆ। ਸੋ ਇੱਕ ਤਰ੍ਹਾਂ ਨਾਲ ਫਿਰ ਜਿੱਦਾਂ ਕਾਫੀ ਸਖਤ ਸਟੈਂਡ ਲਿਆ ਉਹਨਾਂ ਨੇ, ਜਿਹੜੀ ਪ੍ਰੈਸ ਆ ਉਹਦੇ ਉਲਟ, ਫਰੀਡਮ ਆਫ ਪ੍ਰੈਸ ਦੇ। ਅਤੇ 2016 ਦੇ ਵਿੱਚ ਵੀ ਜਦੋਂ ਕੈਂਪੇਨ ਹੋ ਰਹੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਵਾਸ਼ਿੰਗਟਨ ਪੋਸਟ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਅਗੇਂਸਟ ਵੀ ਸਟੈਂਡ ਲਿਆ ਸੀ, ਅਤੇ ਉਹਨਾਂ ਦੇ ਰਿਪੋਰਟਰਸ ਨੂੰ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਦੀਆਂ ਰੈਲੀਆਂ ਹੁੰਦੀਆਂ ਸੀਆਂ ਉਹਨਾਂ ਦੇ ਵਿੱਚ ਜਿੱਦਾਂ ਇੱਕ ਸਪੈਸ਼ਲ ਪਰਮਿਟ ਜਿਹੜਾ ਹੁੰਦਾ ਆ ਜਰਨਲਿਸਟ ਨੂੰ ਉਹ ਨਹੀਂ ਦਿੱਤਾ ਗਿਆ ਸੀ, ਉਹਨਾਂ ਨੂੰ ਰੈਗੂਲਰ ਜਨਰਲ ਪਬਲਿਕ ਦੇ ਥਰੂ ਲਾਈਨ ਦੇ ਵਿੱਚ ਲੱਗ ਕੇ ਆਉਣਾ ਪੈਂਦਾ ਸੀ। ਸੋ ਇਹ ਆਈ ਡੋਂਟ ਨੋ ਵੀ ਕਿੰਨੇ ਸਖਤ ਸਟੈਂਡ ਵਾਲੀ ਗੱਲ ਆ ਵੀ ਜਿਹੜੀਆਂ ਚੀਜ਼ਾਂ ਮਾੜੀਆਂ ਚੱਲ ਰਹੀਆਂ ਜੇ ਉਹ ਰਿਪੋਰਟ ਨਹੀਂ ਕਰਨ ਦਿੱਤੀਆਂ ਜਾਣਗੀਆਂ, ਵੀ ਤੁਸੀਂ ਕਹੋਗੇ ਵੀ ਨੈਗੇਟਿਵ ਆ, ਫਿਰ ਇਹਨਾਂ ਵਿੱਚ ਤੇ ਮੋਦੀ ਦੇ ਵਿੱਚ ਕੋਈ ਬਹੁਤਾ ਅੰਤਰ ਜਿਹੜਾ ਉਹ ਨਹੀਂ ਨਜ਼ਰ ਆਉਂਦਾ। ਗੱਲ ਇਹ ਆ ਵੀ ਕਿੰਨੇ ਕਿਹੜੀ ਚੀਜ਼ ਜਿਹੜੀ ਉਹ ਸੁਣਨੀ ਹੁੰਦੀ ਆ ਉਹਨੇ ਉਹ ਚੀਜ਼ ਸੁਣੀ ਜਾਣੀ ਆ। ਇੱਕ ਜਿਹੜਾ ਨੈਟਵਰਕ ਆ ਜਿਹਦੇ ਕੋਲ ਮੈਜੋਰਟੀ ਆਫ ਕਹਿ ਲਓ ਵੀ ਕੇਬਲ ਨੈਟਵਰਕ ਦੇ ਉੱਤੇ ਉਹਨਾਂ ਦਾ ਰਾਜ ਆ, ਫੌਕਸ ਨਿਊਜ਼, ਉਹ ਇਹਨਾਂ ਦੇ ਗੁਣਗਾਨ ਕਰਦਾ ਆ, ਅਤੇ ਜਿਹੜੇ CNN ਤੇ ਬਾਕੀ ਵਾਲੇ ਆ ਉਹ ਇਹਨਾਂ ਨੂੰ ਐਜ਼ ਏ ਵਿਲਨ ਜਿਹੜਾ ਜੀ ਦੇਖਦੇ ਆ। ਕਿਤੇ ਨਾ ਕਿਤੇ ਮੂਵੀ ਚੱਲ ਰਹੀ ਹੈ, ਇੱਦਾਂ ਲੱਗ ਰਿਹਾ ਹੁੰਦਾ ਆ ਵੀ ਪੂਰੇ ਅਮਰੀਕਾ ਦੇ ਵਿੱਚ ਇੱਕ ਚੈਨਲ ਵਾਲੇ ਉਹਨਾਂ ਨੂੰ ਸੁਪਰ ਹੀਰੋ ਦਿਖਾਉਂਦੇ ਆ, ਇੱਕ ਚੈਨਲ ਵਾਲੇ ਜਿਹੜੇ ਉਹਨਾਂ ਨੂੰ ਜਿਹੜਾ ਐਜ਼ ਏ ਵਿਲਨ ਜਿਹੜਾ ਉਹ ਦਿਖਾਉਂਦੇ ਆ। ਸੋ ਲੋਕ ਕਾਫੀ ਜ਼ਿਆਦਾ ਇਹਦੇ ਚੱਲਦੇ ਵੀ ਕਾਫੀ ਡਿਵਾਈਡਡ ਹੋਏ ਨਜ਼ਰ ਆ ਰਹੇ ਆ। ਅਤੇ ਹਰਜੋਤ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਆਪਾਂ ਖਬਰ ਜਿਹੜੀ ਪੜ੍ਹ ਰਹੇ ਸੀ ਵੀ ਕਿੱਦਾਂ 104 ਸਾਲਾਂ ਦਾ ਇੱਕ ਆਸਟ੍ਰੇਲੀਅਨ ਸਾਇੰਟਿਸਟ ਉਹ ਕਹਿੰਦਾ ਵੀ ਯਾਰ ਮੇਰੀ ਹੁਣ ਉਮਰ ਬਹੁਤ ਹੋ ਗਈ ਆ, ਮੈਨੂੰ ਬਿਮਾਰੀ ਵੀ ਕੁਛ ਨਹੀਂ ਆ, ਮੈਂ ਹੁਣ ਕੁਛ ਕਰ ਤਾਂ ਸਕਦਾ ਨਹੀਂ। ਸੋ ਇਸ ਲਈ ਉਹ ਆਪਣੇ ਆਪ ਨੂੰ ਮਾਰਨ ਦੇ ਲਈ ਸਵਿਟਜ਼ਰਲੈਂਡ ਨੂੰ ਜਿਹੜਾ ਆ ਉਹ ਜਾ ਰਹੇ ਆ। ਬਿਲਕੁਲ, ਤੇ ਸਰੋਤਿਆਂ ਦੱਸਦੇ ਜਾਈਏ ਵੀ ਉਹ ਤੁਰਦਾ ਫਿਰਦਾ, ਕੋਈ ਕਿਸੇ ਤਰ੍ਹਾਂ ਦੀ ਕਿਸੇ ਤੋਂ ਹੈਲਪ ਨਹੀਂ ਲੈਂਦਾ, ਬੜਾ ਜਿੱਦਾਂ ਸੈੱਟ ਹੈਗਾ ਆ। ਪਰ ਉਹ ਕਹਿੰਦਾ ਵੀ ਮੈਂ 104 ਸਾਲਾਂ ਦਾ ਹੋ ਗਿਆ, ਮੈਂ ਉਹ US ਦੇ ਵਿੱਚ ਵੀ ਪ੍ਰੋਫੈਸਰ ਰਿਹਾ, UK 'ਚ ਵੀ ਰਿਹਾ, ਆਸਟ੍ਰੇਲੀਆ 'ਚ ਵੀ ਰਿਹਾ, ਪਰ ਹੁਣ ਵੀ ਮੈਨੂੰ ਜੀਣ ਦਾ ਕੋਈ ਜਿੱਦਾਂ ਮਤਲਬ ਨਹੀਂ ਦਿਸਦਾ ਹੈਗਾ। ਹਾਂ, ਕਹਿੰਦਾ ਵੀ ਮੈਂ ਕੋਈ ਜਿਹੜਾ ਹੁਣ ਕਹਿ ਲਓ ਵੀ ਮਨੁੱਖਤਾ ਨੂੰ ਜਾਂ ਸਾਇੰਸ ਨੂੰ ਕੋਈ ਦੇਣ ਦੇ ਨਹੀਂ ਸਕਦਾ, ਅਤੇ ਮੈਂ ਸਗੋਂ ਭਾਰ ਹੀ ਬਣ ਕੇ ਜਿਹੜਾ ਅਮਰੀਕਾ ਕਹਿੰਦੇ ਆ ਦੁਨੀਆ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਵੀ ਇਸ ਲਈ ਜਿਹੜਾ ਡੇਵਿਡ ਗੁੱਡਆਲ ਜਿਹੜਾ ਇਸ ਦਾ ਨਾਂ ਆ ਸਾਇੰਟਿਸਟ ਦਾ, ਉਹ ਆਪਣੇ ਆਪ ਨੂੰ ਅਸਿਸਟਡ ਸੁਸਾਈਡ ਫੈਸਿਲਿਟੀ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇਸ ਚੀਜ਼ ਦੀ ਮੈਨੂੰ ਲੱਗਦਾ ਵੀ ਓਕੇ ਹੈਗਾ ਆ, ਵੀ ਤੁਸੀਂ ਜੇ ਕੋਈ ਅਸਿਸਟਡ ਸੁਸਾਈਡ ਕਰਨਾ ਚਾਹੁੰਦਾ ਆ ਤਾਂ ਉੱਥੇ ਤੁਸੀਂ ਜਾ ਕੇ ਕਰ ਸਕਦੇ ਹੋ। ਸੋ ਉਸੇ ਦੇ ਚੱਲਦਿਆਂ ਇਸ ਜਿਹੜਾ ਸਾਇੰਟਿਸਟ ਆ
4 ਸਾਲ ਜਿਸ ਦੀ ਉਮਰ ਆਸਟ੍ਰੇਲੀਅਨ ਮੂਲ ਦਾ ਇਹ ਜਿਹੜਾ ਹੈਗਾ ਆ, ਉਹ ਸਵਿਟਜ਼ਰਲੈਂਡ ਨੂੰ ਕਹਿੰਦੇ ਵੀ ਇਸ ਹਫ਼ਤੇ ਵਿੱਚ ਜਾਊਗਾ ਤੇ ਆਪਣੇ ਆਪ ਜਿਹੜੇ ਆਪਣੇ ਜੀਵਨ ਲੀਲਾ ਆ ਉਹ ਇੱਕ ਹਿਸਾਬ ਦੇ ਨਾਲ ਸਮਾਪਤ ਜਿਹੜਾ ਆ ਉਹ ਕਰੂਗਾ। ਕਹਿੰਦਾ ਵੀ ਮੇਰੀਆਂ ਐਬਿਲਿਟੀਜ਼ ਆਈਸਾਈਟ ਹੁਣ ਹੌਲੀ ਹੌਲੀ ਉੱਦਾਂ ਜਿਹੜੀਆਂ ਆ ਉਹ ਘਟ ਰਹੀਆਂ ਹੈ, ਤੇ ਹੁਣ ਮੇਰੀ ਇੱਛਾ ਹੀ ਨਹੀਂ ਹੈਗੀ ਜੀਣ ਦੀ, ਇਸ ਲਈ ਮੈਂ ਆਪਣੇ ਆਪ ਨੂੰ ਹੁਣ ਉੱਥੇ ਮਾਰਨ ਦੇ ਲਈ ਜਾ ਰਿਹਾ ਆ ਜੀ। ਬਿਲਕੁਲ, ਉਹਦੇ ਲਈ ਜਿਹੜਾ GoFundMe ਪੇਜ ਵੀ ਜਿਹੜਾ ਉਹਨੇ ਚਲਾਇਆ ਹੋਇਆ ਹੈ ਆਪਣੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਹਵਾਈ ਦੇ ਵਿੱਚ ਜਿਹੜਾ ਲਾਵਾ ਫਟ ਰਿਹਾ ਹਜੇ ਤੱਕ ਵੀ ਉਹ ਕਿਸੇ ਤਰ੍ਹਾਂ ਦੀ ਉਹਦੇ ਰੁਕਿਆ ਨਹੀਂ ਹੈਗਾ, ਤੇ ਕਹਿੰਦੇ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਮੁਲਕ ਹੈਗੇ ਆ ਜਿੱਥੇ ਜਿੱਦਾਂ ਲਾਵਾ ਫਟਣ ਦੇ ਚਾਂਸ ਹੈਗੇ ਆ ਜਾਂ ਲਾਵਾ ਫਟਦਾ ਹੈਗਾ ਆ, ਤੇ ਕਹਿੰਦੇ ਭਈ 2 ਲੱਖ ਹੁਣ ਤੱਕ 2,78,000 ਦੇ ਕਰੀਬ ਜਿਹੜੀ ਗਲੋਬਲ ਜੇ ਪੂਰੀ ਦੁਨੀਆ 'ਚ ਦੇਖਿਆ ਜਾਵੇ ਮੌਤਾਂ ਜਿਹੜੀਆਂ ਆ ਲਾਵੇ ਦੇ ਨਾਲ ਹੋ ਚੁੱਕੀਆਂ ਪਿਛਲੇ 1500 ਸਾਲਾਂ ਦੇ ਵਿੱਚ। ਜੀ ਜੀ 1500 ਸਾਲਾਂ ਦੇ ਵਿੱਚ 2,78,000 ਲੋਕਾਂ ਦੀਆਂ ਵੋਲਕੈਨੋ ਜਿਹੜਾ ਜਵਾਲਾਮੁਖੀ ਜਿਹੜਾ ਹੈਗਾ ਉਹਦੇ ਨਾਲ ਲਾਵੇ ਦੇ ਫਟਣ ਦੇ ਨਾਲ ਮੌਤਾਂ ਹੋ ਚੁੱਕੀਆਂ ਆ। ਇਹ ਇੱਕ ਵੋਲਕੈਨੋ ਜਿਹੜਾ ਜਿਓਲੋਜਿਸਟ ਹੈਗਾ ਆ ਵੋਲਕੈਨੋ ਦਾ, ਸਰਾ ਕੇ ਬਰਾਊਨ ਯੂਨੀਵਰਸਿਟੀ ਆਫ ਬ੍ਰਿਸਟਲ, ਉਹਨਾਂ ਨੇ ਇਹ ਜਿਹੜਾ ਡਾਟਾ ਆ ਪੇਸ਼ ਕੀਤਾ ਹੈਗਾ। ਜੀ ਜੀ ਤੇ ਹਰਜੋਤ ਸਿੰਘ ਜੀ ਇੱਥੇ ਜਿਹੜਾ ਆਪਣੇ ਅੱਜ ਦੀਆਂ ਪ੍ਰੋਗਰਾਮ ਦਾ ਜਿਹੜਾ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਆ, ਜਾਂਦੇ ਜਾਂਦੇ ਦੱਸੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਪੁਲਿਸ ਨੂੰ ਇੱਕ ਵੱਡੀ ਕਹਿ ਲਓ ਵੀ ਪ੍ਰਾਪਤੀ ਹੋਈ ਸੀਗੀ, ਜਿੱਤ ਪ੍ਰਾਪਤ ਹੋਈ ਸੀ ਜਦੋਂ ਉਹਨਾਂ ਨੇ ਇੱਕ 20 ਸਾਲ ਪੁਰਾਣਾ ਇੱਕ ਜਿਹੜਾ ਦੋਸ਼ੀ ਸੀਗਾ ਜਿਹਨੇ ਮਾਸ ਮਰਡਰਰ ਸੀਗਾ ਇੱਕ ਹਿਸਾਬ ਦੇ ਨਾਲ ਜਿਹੜਾ ਸੀਰੀਅਲ ਕਿਲਰ ਸੀ ਉਸ ਨੂੰ ਫੜਿਆ ਸੀ। ਤੇ ਇੱਕ ਹੋਰ ਇੱਕ ਕਿਲਰ ਰਿਹਾ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ, ਜ਼ੋਡੀਐਕ ਕਿਲਰ, ਉਸ ਦੇ ਉੱਤੇ ਕਈ ਮੂਵੀਆਂ ਵੀ ਬਣੀਆਂ, ਬਹੁਤ ਕੁਛ ਜਿਹੜਾ ਆ ਉਹ ਚੱਲਦਾ ਰਿਹਾ ਆ, ਪਰ ਅਜੇ ਤੱਕ ਉਹ ਫੜਿਆ ਨਹੀਂ ਗਿਆ। ਤੇ ਜਿਹੜੇ ਨਾਰਥ ਕੈਲੀਫੋਰਨੀਆ ਦੇ ਕੁਛ ਡਿਟੈਕਟਿਵ ਆ ਉਹ ਟਰਾਈ ਕਰ ਰਹੇ ਆ DNA ਦਾ ਪ੍ਰੋਫਾਈਲ ਬਣਾਉਣ ਦੇ ਲਈ ਤਾਂ ਜੋ ਉਸ ਜ਼ੋਡੀਐਕ ਕਿਲਰ ਨੂੰ ਜਿਹੜਾ ਫੜਿਆ ਜਾ ਸਕੇ। ਜੋ ਵੀ ਉਹਨਾਂ ਦੇ ਕੋਲ ਐਵੀਡੈਂਸ ਦੇ ਵਿੱਚ ਜਿਹੜੀਆਂ ਚੀਜ਼ਾਂ ਮੌਜੂਦ ਸੀਗੀਆਂ ਉਸ ਦੇ ਉੱਤੋਂ ਹੁਣ DNA ਟੈਸਟ ਦੇ ਜ਼ਰੀਏ ਇਸ ਨੂੰ ਨਵੀਂ ਫੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਲੈਜਡ ਗੋਲਡਨ ਸਟੇਟ ਕਿਲਰ ਸੀਗਾ ਉਸ ਨੂੰ ਜਿਹੜਾ ਨਟੋਮਸ ਇਲਾਕੇ ਦੇ ਵਿੱਚੋਂ ਨਟੋਮਸ ਰੋਜ਼ਵਿਲ ਦੇ ਬਾਰਡਰ ਦੇ ਉੱਤੇ ਜਿਹੜਾ ਉਹ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਤੇ ਕਈ ਸਾਲਾਂ ਤੋਂ ਜਿਹੜਾ ਉੱਥੇ ਰਹਿ ਰਿਹਾ ਸੀ ਉਸ ਨੂੰ ਉੱਥੋਂ ਫੜਿਆ ਗਿਆ ਸੀਗਾ। ਜੀ ਸਰੋਤਿਓ, ਇੱਕ ਵਾਰੀ ਫਿਰ ਜਿਹੜਾ ਕੱਲ ਆਪਾਂ ਅਨਾਉਂਸ ਕੀਤਾ ਸੀ ਜਿਹੜਾ ਟੀਚਰ ਐਪਰੀਸ਼ੀਏਸ਼ਨ ਡੇ ਸੀਗਾ ਕੱਲ, ਪਰ ਸਾਰਾ ਵੀਕ ਜਿਹੜਾ ਟੀਚਰ ਐਪਰੀਸ਼ੀਏਸ਼ਨ ਵੀਕ ਹੈਗਾ, ਜਿੱਥੇ ਜਿੱਥੇ ਵੀ ਤੁਹਾਡੇ ਬੱਚੇ ਪੜ੍ਹਦੇ ਆ ਜਾਂ ਪੜ੍ਹ ਕੇ ਆਏ ਹੈਗੇ ਆ, ਜ਼ਰੂਰ ਆਪਣੇ ਜਿਹੜੇ ਟੀਚਰਸ ਰਹੇ ਆ ਜਾਂ ਜਿਹੜੇ ਟੀਚਰਸ ਤੁਹਾਡੇ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਆ ਉਹਨਾਂ ਦਾ ਧੰਨਵਾਦ ਕਰੋ। ਕੋਈ ਨਾ ਕੋਈ ਛੋਟਾ ਮੋਟਾ ਗਿਫਟ ਲਿਜਾ ਸਕਦੇ ਆ ਜਿਹੜੀ ਕਲਾਸ 'ਚ ਹੁੰਦੇ ਆ, ਚਾਹੇ ਡੋਂਟਾਂ ਦਾ ਬਾਕਸ ਲੈ ਜਾਓ, ਕੁਛ ਨਾ ਕੁਛ ਲੈ ਜਾਓ ਜ਼ਰੂਰ, ਤਾਂ ਕਿ ਉਹਨਾਂ ਨੂੰ ਵੀ ਲੱਗੇ ਵੀ ਹਾਂ ਜੋ ਅਸੀਂ ਬੱਚਿਆਂ ਦੇ ਲਈ ਇੰਨੀ ਮਿਹਨਤ ਕਰ ਰਹੇ ਹਾਂ ਵੀ ਸਾਡੀ ਕੋਈ ਐਪਰੀਸ਼ੀਏਸ਼ਨ ਵੀ ਕਰ ਰਿਹਾ। USA ਦੇ ਵਿੱਚ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਜਿੱਥੇ ਜਿੱਥੇ ਵੀ ਤੁਹਾਡੇ ਬੱਚੇ ਪੜ੍ਹਦੇ ਆ, ਜ਼ਰੂਰ ਟੀਚਰਾਂ ਨੂੰ ਜਾ ਕੇ ਮਿਲੋ ਤੇ ਉਹਨਾਂ ਦਾ ਧੰਨਵਾਦ ਕਰੋ। ਜੀ ਤੇ ਹਰਜੋਤ ਸਿੰਘ ਜੀ, ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜੀ। ਸਤਿ ਸ੍ਰੀ ਅਕਾਲ। ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1400